84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋਇਆ, ਜਿਹਦੇ ਵਿੱਚ ਜਿਹੜਾ ਮਨਰੇਗਾ ਸਕੀਮ ਦਾ ਭੋਗ ਪਾ ਕੇ ਮੋਦੀ ਸਰਕਾਰ ਨੇ ਨਵੀਂ ਸਕੀਮ ਲੈ ਕੇ ਆਂਦੀ ਆ, ਵਿਕਸਿਤ ਭਾਰਤ ਜੀ ਰਾਮ ਜੀ ਸਕੀਮ। ਮਗ ਨਰੇਗਾ ਉਹਦਾ ਹੁਣ ਨਾਂ ਹੋ ਗਿਆ, ਤੇ ਜੀ ਰਾਮ ਜੀ ਉਹਦਾ ਨਾਂ ਬਣ ਗਿਆ, ਬੀਵੀ ਜੀ ਰਾਮ ਜੀ, ਚਲੋ ਜੋ ਵੀ ਇਹਨਾਂ ਦਾ ਉਹਦੇ ਉੱਤੇ ਸੀ। ਪਰ ਲੋਕਾਂ ਨੂੰ ਆਸ ਸੀਗੀ ਕਿ ਪੰਜਾਬ ਦੇ ਵਿੱਚ ਇਸ ਬਦਲੀ ਹੋਈ ਜਿਹੜੀ ਕੇਂਦਰ ਦੀ ਸਕੀਮ ਆ ਉਹਦਾ ਬਹੁਤ ਵੱਡਾ ਅਸਰ ਪੈਣਾ। ਪਹਿਲਾਂ ਹੀ ਲੋਕਾਂ ਨੂੰ ਇਸ ਸਕੀਮ ਦੇ ਵਿੱਚ ਬਹੁਤ ਘੱਟ ਦਿਨ ਕੰਮ ਮਿਲਦਾ, ਗਰੰਟੀ ਦਿੱਤੀ ਗਈ ਸੀ ਲੋਕਾਂ ਨੂੰ ਵੀ ਇੱਥੇ ਕੰਮ ਮਿਲਿਆ ਕਰੂ, ਨਹੀਂ ਮਿਲਦਾ, ਤੇ ਸ਼ਾਇਦ ਕੋਈ ਵੱਡਾ ਐਲਾਨ ਕਰਨਗੇ। ਪਰ ਇਸ ਮਸਲੇ ਉੱਤੇ ਅੱਜ ਵਿਸ਼ੇਸ਼ ਇਜਲਾਸ ਦੇ ਵਿੱਚੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ, ਨਾ ਕੋਈ ਵੱਡੇ ਅੰਦੋਲਨ ਦਾ ਐਲਾਨ ਕੀਤਾ ਗਿਆ, ਸਿਰਫ ਇੱਕ ਰਸਮੀ ਕਾਰਵਾਈ ਕੀਤੀ ਗਈ ਆ। ਕੁੱਲ ਮਿਲਾ ਕੇ ਜੇ ਸੌਖੇ ਸ਼ਬਦਾਂ 'ਚ ਇਹ ਸਾਰੀ ਐਕਸਰਸਾਈਜ਼ ਦੇ ਉੱਤੇ ਟਿੱਪਣੀ ਕਰਨੀ ਹੋਵੇ ਤਾਂ ਇਹ ਬਣਦਾ ਹੈ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਤਾਂ ਇਹ ਕਹਿਣ ਜੋਗਾ ਹੋ ਗਏ ਵੀ ਅਸੀਂ ਦੇਖੋ ਜੀ ਉਹਦਾ ਫਿਰ ਉੱਥੇ ਵਿਸ਼ੇਸ਼ ਇਜਲਾਸ ਸੱਦ ਕੇ ਵਿਰੋਧ ਕੀਤਾ ਸੀ। ਕੇਂਦਰ ਸਰਕਾਰ ਨੂੰ, ਮੋਦੀ ਸਰਕਾਰ ਨੂੰ ਇਹ ਜਤਾਉਣ ਜੋਗੇ ਹੋ ਗਏ ਵੀ ਅਸੀਂ ਆਪਦੇ ਲੋਕਾਂ ਨੂੰ ਤਾਂ ਹੁਣ ਮੂੰਹ ਦਿਖਾਉਣ ਜੋਗੇ ਹੋਣਾ ਹੀ ਸੀ ਨਾ, ਉਹਦਾ ਤਾਂ ਅਸੀਂ ਕੁਝ ਨਹੀਂ ਵਿਗਾੜਿਆ। ਇਸ ਗੱਲ ਨੂੰ ਮੁੱਖ ਰੱਖ ਕੇ ਵੀ ਇਹ ਕੀ ਵਾਪਰ ਰਿਹਾ, ਆਪਾਂ ਆਲੇ ਦੁਆਲੇ 'ਚ ਨਜ਼ਰ ਮਾਰੀਏ। ਚੇਤੇ ਕਰੋ ਪਿੱਛੇ ਜੇ ਜਦੋਂ ਹੜ੍ਹਾਂ ਦਾ ਰੌਲਾ ਪਿਆ, ਇਹ ਕੇਂਦਰ ਨੇ ਕਿਹਾ ਵੀ ਇੰਨੇ ਕਰੋੜ ਰੁਪਈਆ ਤਾਂ ਪੰਜਾਬ ਕੋਲੇ ਪਹਿਲਾਂ ਹੀ ਆ, ਜਿਹੜਾ ਵਿਪਤਾਵਾਂ ਮੌਕੇ, ਆਪਦਾ ਮੌਕੇ, ਹੜ੍ਹਾਂ ਜਾਂ ਹੋਰ ਇਹੋ ਜਿਹੇ ਸੰਕਟ ਮੌਕੇ ਵਰਤਣਾ ਹੁੰਦਾ, ਤੇ ਇਹ ਕਹਿੰਦੇ ਸੀਗੇ ਸਾਡੇ ਕੋਲੇ ਹੈ ਨਹੀਂ। ਉਹ ਕਈ 2-3 ਮਹੀਨੇ ਆਪਾਂ ਸਾਰਿਆਂ ਨੇ ਰੌਲਾ ਗੋਲਾ ਸੁਣਿਆ, ਹੁਣ ਕਿਸੇ ਨੂੰ ਚੇਤੇ ਆ ਵੀ ਉਹ ਪੈਸੇ ਉਹਨਾਂ ਦੀ ਗੱਲ ਨਾ ਕੇਂਦਰ ਸਰਕਾਰ ਵਾਲੇ ਕਰਦੇ ਆ, ਨਾ ਪੰਜਾਬ ਵਾਲੇ ਕਰਦੇ ਆ। ਇਹ ਪਿਛਲੇ 5-4 ਸਾਲਾਂ ਦੇ ਵਿੱਚ ਬਹੁਤ ਵਾਰ ਹੋ ਚੁੱਕਿਆ। ਕੇਂਦਰ ਵਾਲੇ ਇਹਨਾਂ ਤੇ ਦੋਸ਼ ਲਾਉਂਦੇ ਆ ਵੀ ਇੰਨੇ ਕਰੋੜ ਰੁਪਈਆ ਪਿਆ ਤੁਹਾਡੇ ਕੋਲੇ ਫਲਾਨੀ ਸਕੀਮ ਦਾ, ਇਹ ਚੁੱਪ ਕਰ ਜਾਂਦੇ ਆ, ਜਾਣੀ ਕਿ ਦੋਨੇ ਪੱਖ ਰਲੀ ਮਿਲੀ ਖੇਡ ਖੇਡ ਰਹੇ ਨੇ। ਜਦੋਂ ਭਾਈ ਅਮਰਤਪਾਲ ਸਿੰਘ ਵਾਲਾ ਮਾਮਲਾ ਵੀ ਸੀ, ਉਦੋਂ ਗ੍ਰਿਫਤਾਰੀ ਕਰਾਉਣ ਦੀ ਸਾਰੀ ਪ੍ਰਕਿਰਿਆ ਪੰਜਾਬ ਸਰਕਾਰ ਨੇ ਕੀਤੀ, ਪਰ ਕੇਂਦਰ ਦੇ ਵਿੱਚ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਐਲਾਨੀਆ ਤੌਰ ਤੇ ਕਿਹਾ ਕਿ ਅਸੀਂ ਪੰਜਾਬ ਦੇ ਨਾਲ ਸਹਿਯੋਗ ਕੀਤਾ ਤੇ ਅਸੀਂ ਉਹਨੂੰ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਫੜ ਕੇ ਅੰਦਰ ਦਿੱਤਾ, ਜੋ ਵੀ ਕੁਛ ਕੀਤਾ। ਸੋ ਜਿਹੜੇ ਲੋਕ ਇਸ ਵਹਿਮ 'ਚ ਨੇ ਕਿ ਸ਼ਾਇਦ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਵੱਖਰੀ ਆਜ਼ਾਦ ਗੱਲ ਵਾ, ਇਹੋ ਜਿਹਾ ਕੋਈ ਚੱਕਰ ਨਹੀਂ। ਆਮ ਆਦਮੀ ਪਾਰਟੀ ਵੀ ਆਰਐਸਐਸ ਦੇ ਏਜੰਡੇ ਤਹਿਤ ਹੀ ਇੱਕ ਨਵਾਂ ਪ੍ਰੋਜੈਕਟ ਵਾ, ਜਿਹੜਾ ਭਾਰਤ ਦੇ ਵਿੱਚੋਂ ਕਾਂਗਰਸ ਦਾ, ਹਾਲਾਂਕਿ ਸਾਡਾ ਕੋਈ ਕਾਂਗਰਸ ਨਾਲ ਮੋਹ ਨਹੀਂ, ਅਸੀਂ ਤਾਂ ਪੂਰੇ ਸਿਸਟਮ ਤੋਂ ਹੀ ਬਾਗੀ ਆ, ਪਰ ਗੱਲ ਸਮਝਾਉਣ ਲਈ ਗੱਲ ਸਮਝਾ ਰਹੇ ਆ ਕਿ ਕਾਂਗਰਸ ਮੁਕਤ ਭਾਰਤ ਬਣਾਉਣ ਲਈ ਇੱਥੇ ਆਰਐਸਐਸ ਦੋ ਧਿਰਾਂ ਖੜੀਆਂ ਕਰਨੀ ਚਾਹੁੰਦੀ ਆ, ਇੱਕ ਬੀਜੇਪੀ, ਇੱਕ ਬੀਜੇਪੀ ਦੇ ਬਰਾਬਰ ਧਿਰ। ਲੋਕ ਕਹਿੰਦੇ ਆ ਵੀ ਜਿਹੜੀ ਬਰਾਬਰ ਧਿਰ ਬੀ ਟੀਮ ਆ ਉਹ ਆਮ ਆਦਮੀ ਪਾਰਟੀ ਆ। ਤੇ ਹੁਣ ਜਿਹੜੇ ਸਬੂਤ ਜਾਂ ਤੱਥ ਸਾਹਮਣੇ ਆ ਰਹੇ ਨੇ, ਉਹਨਾਂ ਤੋਂ ਲੱਗਦਾ ਵੀ ਆ ਵੀ ਸ਼ਾਇਦ ਇਹੀ ਖੇਡ ਖੇਡੀ ਜਾ ਰਹੀ ਆ। ਕੁਛ ਗੱਲਾਂ ਆਮ ਆਦਮੀ ਪਾਰਟੀ ਇਹੋ ਜਿਹੀਆਂ ਜ਼ਰੂਰ ਕਰਦੀ ਆ ਜਿਹਦੇ ਨਾਲ ਲੱਗੇ ਕਿ ਜੀ ਅਸੀਂ ਤਾਂ ਬੀਜੇਪੀ ਦੇ ਮੁਖਾਲਫ ਆ, ਪਰ ਅਸਲ ਵਿੱਚ ਉਹ ਆਪਣੀ ਸਿਆਸਤ ਨੂੰ, ਆਪਣੇ ਆਪ ਨੂੰ ਰੈਲੇਵੈਂਟ ਰੱਖਣ ਲਈ ਕਿ ਜਿਨ੍ਹਾਂ ਨੇ ਬੀਜੇਪੀ ਨੂੰ ਵੋਟ ਨਹੀਂ ਪਾਉਣੀ ਉਹ ਭਾਈ ਆਮ ਆਦਮੀ ਪਾਰਟੀ ਨੂੰ ਪਾ ਦਿਓ। ਜੇਕਰ ਇਸ ਗੱਲ ਦੇ ਉੱਤੇ ਹੋਰ ਜ਼ਿਆਦਾ ਸਪਸ਼ਟਤਾ ਲੈਣੀ ਹੋਵੇ ਤਾਂ ਉਹ ਇਉਂ ਕਰਨਾ ਚਾਹੁੰਦੀ ਆ ਆਰਐਸਐਸ ਕਿ ਸਾਰੇ ਭਾਰਤ ਵਿੱਚ ਦੋ ਪਾਰਟੀਆਂ ਹੋਣ ਮੁੱਖ ਤੌਰ ਤੇ ਨੈਸ਼ਨਲ ਲੈਵਲ ਦੀਆਂ, ਬਾਕੀ ਸਾਰੀਆਂ ਪਿਛਲੱਗ ਬਣ ਜਾਣ। ਜਾਣੀ ਕਿ ਇੱਕ ਬੀਜੇਪੀ ਪਲੱਸ ਉਹਦੇ ਹਮਖਿਆਲੀ ਸਿਆਸੀ ਦਲਾਂ ਦੇ ਗੱਠਜੋੜ ਦਾ ਪਲੇਟਫਾਰਮ ਹੋਵੇ, ਇੱਕ ਆਮ ਆਦਮੀ ਪਾਰਟੀ ਪਲੱਸ ਉਹਦੇ ਸਿਆਸੀ ਹਮਾਇਤੀਆਂ ਦਾ ਗੱਠਜੋੜ। ਉਹ ਦੋਨਾਂ ਸਰਕਾਰ, ਜਦੋਂ ਵੀ ਸਰਕਾਰ ਬਣੇ, ਜਾਂ ਤਾਂ ਬੀਜੇਪੀ ਦੀ ਅਗਵਾਈ ਵਾਲੇ ਸਿਆਸੀ ਧੜਿਆਂ ਦੀ ਸਰਕਾਰ ਬਣ ਜੂ ਜਾਂ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸਰਕਾਰ ਬਣ ਜੂ, ਪਰ ਹਰ ਵਾਰੀ ਸਰਕਾਰ ਆਰਐਸਐਸ ਦੇ ਏਜੰਡੇ ਨੂੰ ਲੈ ਕੇ ਅੱਗੇ ਤੁਰਨ ਵਾਲੀ ਹੋਊਗੀ
ਤੇ ਜਿਹੜੇ ਬਾਕੀ ਸਿਆਸੀ ਧੜੇ ਆ ਉਹਨਾਂ ਸਾਰਿਆਂ ਨੂੰ ਮਜਬੂਰੀ ਵਸ ਜਾਂ ਤਾਂ ਬੀਜੇਪੀ ਦੀ ਜਾਂ ਆਮ ਆਦਮੀ ਪਾਰਟੀ ਦੀ ਅਗਵਾਈ ਕਬੂਲ ਕੇ ਹੀ ਆਪਣੀ ਸਿਆਸਤ ਨੂੰ ਅੱਗੇ ਤੋਰਨਾ ਪਵੇਗਾ। ਇਹ ਉਹਨਾਂ ਦਾ ਏਜੰਡਾ। ਇਸ ਏਜੰਡੇ ਨੂੰ ਪੂਰਾ ਕਰਨ ਲਈ, ਨੇਪਰੇ ਚਾੜਨ ਲਈ ਜਿਹੜਾ ਕੁਝ ਕਰਨਾ ਕਰਾਉਣਾ ਅਗਲਿਆਂ ਨੇ ਉਹ ਸਾਰਿਆਂ ਦੇ ਸਾਹਮਣੇ ਹੀ ਆਉਣਾ। ਪਰ ਇਹ ਸਿਆਸੀ ਪੰਡਤ ਜਿਹੜੇ ਨੇ ਉਹ ਇਹੋ ਜਿਹੀ ਗੱਲ ਕਰਦੇ। ਹੁਣ ਅਸੀਂ ਇਸ ਦੇ ਉੱਤੇ ਜਿਹੜੀ ਆਪਦੀ ਰਾਏ ਦੇ ਰਹੇ ਹਾਂ ਉਹ ਇਹ ਹੈ ਕਿ ਇਸ ਮੁਲਕ 'ਚ ਕੇਂਦਰ ਵਿੱਚ ਜਿਹੜੀਆਂ ਵੀ ਨੀਤੀਆਂ, ਨਿਸ਼ਾਨੇ, ਪ੍ਰੋਗਰਾਮ, ਕਾਨੂੰਨ, ਐਲਾਨ ਜਾਂ ਉਹ ਸਭ ਕੁਝ ਚੱਲ ਰਿਹਾ ਉਹ ਇਸ ਮੁਲਕ ਦੇ ਲੋਕਾਂ ਦੀ ਭਾਵਨਾ ਅਨੁਸਾਰ ਨਹੀਂ, ਉਹ ਹਿੰਦੂਤਵ ਦੇ ਏਜੰਡੇ ਤਹਿਤ ਅੱਗੇ ਵਧਿਆ ਜਾ ਰਿਹਾ, ਜਿਹਦੇ ਵਿੱਚ ਮਨੂ ਸਿਮਰਤੀ ਟਾਈਪ ਹਿੰਦੂ ਕੱਟੜਪੰਥੀ ਗ੍ਰੰਥਾਂ ਦੀ ਜਿਹੜੀ ਆਧਾਰ ਆ ਉਹਨੂੰ ਲੈ ਕੇ ਸੇਧ ਉੱਥੋਂ ਲਈ ਜਾਂਦੀ ਹੈ। ਜਿਵੇਂ ਪਹਿਲਾਂ ਖੇਤੀ ਵਾਲੇ ਕਾਨੂੰਨ ਆਏ ਸੀ, ਉਹ ਜਿਹੜਾ ਖੱਤਰੀ ਅਤੇ ਬ੍ਰਾਹਮਣ ਦੋ ਵਰਗ ਮਨੂ ਸਿਮਰਤੀ 'ਚ ਅਪਰ ਕਾਸਟ ਮੰਨੇ ਆ, ਤੇ ਵੈਸ਼ ਨੂੰ ਤੇ ਸ਼ੂਦਰ ਨੂੰ ਤਾਂ ਸਭ ਤੋਂ ਨੀਵਾਂ, ਉਸ ਤੋਂ ਅੱਗੇ ਵੀ ਇੱਕ ਹੈਗਾ ਬਿਲਕੁਲ ਹੀ ਜਿਹੜੇ ਉਹਨਾਂ ਦੀ ਨਜ਼ਰ 'ਚ ਕੋਈ ਗਿਣਤੀ 'ਚ ਹੀ ਨਹੀਂ ਬੰਦੇ। ਤੋ ਜਿਹੜਾ ਖੇਤੀ ਨਾਲ ਸੰਬੰਧਿਤ ਕਾਲੇ ਕਾਨੂੰਨ ਨੇ ਵੀ ਉਹਨਾਂ ਨੂੰ ਕਿਸੇ ਕੰਮ ਦੇ ਨਹੀਂ ਰਹਿਣ ਦੇਣਾ, ਉਹ ਵੀ ਬਣਾਏ ਗਏ। ਹੁਣ ਮਜ਼ਦੂਰਾਂ ਨੂੰ ਟਾਰਗੇਟ, ਤੋ ਅਸਲ ਵਿੱਚ ਜਿਨ੍ਹਾਂ ਨੂੰ ਬ੍ਰਾਹਮਣਵਾਦ ਸ਼ੂਦਰ ਕਹਿੰਦਾ ਉਹਨਾਂ ਨੂੰ ਹਰ ਖੇਤਰ ਵਿੱਚੋਂ ਭਜਾ ਦੇਣ ਦੇ ਲਈ, ਹੰਭਾ ਦੇਣ ਦੇ ਲਈ ਉਹ ਕਾਨੂੰਨ ਬਣਾਉਂਦੇ ਆ। ਹਾਂ, ਦੇਖਣ ਵਾਲੇ ਨੂੰ ਲੱਗਦਾ ਕਿ ਇਹ ਕਾਨੂੰਨ ਜਾਂ ਇਹ ਗੱਲ ਇਸ ਵਰਗ ਨੂੰ ਜਾਂ ਇਸ ਧਿਰ ਨੂੰ ਸਪੋਰਟ ਕਰਦੀ ਆ ਜਾਂ ਇਹਦੇ ਖਿਲਾਫ ਜਾਂਦੀ ਹੈ। ਪਰ ਹਿੰਦੂਤਵੀ ਨਜ਼ਰੀਆ ਬੜਾ ਸਪਸ਼ਟ ਆ ਕਿ ਜਿਹੜੀਆਂ ਵੀ ਇਥੋਂ ਨੀਤੀਆਂ, ਨਿਸ਼ਾਨੇ ਬਣਨਗੇ ਕੇਂਦਰ ਤੋਂ, ਉਹ ਬ੍ਰਾਹਮਣ ਅਤੇ ਖੱਤਰੀ ਨੂੰ, ਅਪਰ ਕਾਸਟ ਨੂੰ ਜਾਣੀ ਕਿ ਲਾਹਾ ਦੇਣ ਵਾਲੇ ਹੋਣੇ ਚਾਹੀਦੇ ਆ, ਤੇ ਬਾਕੀ ਸਾਰੀਆਂ ਜਮਾਤਾਂ ਦਾ ਕੂੰਡਾ ਕਰਨ ਵਾਲੇ ਹੋਣੇ ਚਾਹੀਦੇ ਆ। ਇਸ ਹਿਸਾਬ ਨਾਲ ਅਗਲੇ ਹਿੰਦੂ ਰਾਸ਼ਟਰ ਬਣਾ ਰਹੇ। ਹੁਣ ਇਹ ਗੱਲ ਦੇ ਉੱਤੇ ਜੇ ਕੋਈ ਕਵੇ ਜੀ ਮੈਨੂੰ ਨਕਸ਼ੇ ਬਣਾ ਕੇ ਦਿਓ, ਮੈਨੂੰ ਤਾਂ ਗਵਾਹੀਆਂ ਸਬੂਤ ਆਧਾਰ ਨਾਲ ਲੱਭ ਕੇ ਦਿਓ, ਇਹ ਭਾਈ ਸਾਡਾ ਕੰਮ ਨਹੀਂ ਹੈਗਾ। ਸਾਡਾ ਕੰਮ ਤਾਂ ਹੈਗਾ ਕਿ ਅਸੀਂ ਹਿੰਦੂ ਰਾਸ਼ਟਰ ਦੇ ਇਸ ਏਜੰਡੇ ਬਾਰੇ ਲੋਕਾਂ ਨੂੰ ਜਾਗਰਤ ਕਰੀਏ ਤੇ ਸਪਸ਼ਟ ਤੌਰ ਤੇ ਕਹੀਏ ਵੀ ਜੇ ਆਪਾਂ ਬਚਣਾ, ਜਦੋਂ ਕਿਤੇ ਹੜ੍ਹ ਆਉਂਦਾ, ਜਦੋਂ ਕਿਤੇ ਕੋਈ ਪਾਣੀ ਦੇ ਵਿੱਚ ਲੋਕ ਰੁੜੇ ਜਾ ਰਹੇ ਹੁੰਦੇ ਆ, ਤਾਂ ਸਭ ਤੋਂ ਪਹਿਲਾਂ ਤਾਂ ਬੰਦਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਦੂਜਿਆਂ ਨੂੰ ਬਚਾਉਣ ਜੋਗਾ ਹੋਵੇ। ਸੋ ਇਸੇ ਗੱਲ ਦੇ ਵਿੱਚੋਂ ਅਸੀਂ ਕਹਿੰਦੇ ਆ ਕਿ ਸਾਡੀ ਕੌਮ ਨੂੰ ਆਪਣੇ ਧਰਮ ਬਾਰੇ, ਆਪਦੀ ਬੋਲੀ ਬਾਰੇ, ਆਪਦੇ ਸੱਭਿਆਚਾਰ ਬਾਰੇ, ਹਿੰਦੂ ਤਵ ਤੋਂ ਜੋ ਖਤਰਾ, ਹਿੰਦੂ ਕੱਟੜਵਾਦ ਤੋਂ ਜੋ ਖਤਰਾ, ਉਹਦੇ ਬਾਰੇ ਸੁਚੇਤ ਹੋਣਾ ਚਾਹੀਦਾ। ਤੇ ਇਸ ਮੌਕੇ ਫਿਰ ਆਪਾਂ ਨੂੰ ਦੂਜੀਆਂ ਕੌਮਾਂ, ਧਰਮਾਂ ਨਾਲ ਜੋ ਵਾਪਰ ਰਿਹਾ ਉਹਦੀ ਵੀ ਗੱਲ ਕਰਨੀ ਪਊ। ਤੁਹਾਡੇ ਸਾਹਮਣੇ ਆ, ਈਸਾਈ ਭਾਈਚਾਰਾ ਬੜਾ ਇਸ ਸੰਸਾਰ ਦੇ ਵਿੱਚ ਪਾਵਰਫੁਲ ਮੰਨਿਆ ਜਾਂਦਾ। ਭਾਰਤ ਵਿੱਚ ਉਹਦੇ ਜੁੱਤੀਆਂ ਮਾਰਦੇ ਆ ਅਗਲੇ ਈਸਾਈਆਂ ਦੇ। ਤੇ ਮੁਸਲਮਾਨ, ਉਹਨਾਂ ਨਾਲ ਜੋ ਹੁੰਦਾ, ਕੱਲ ਦੀ ਆਪਾਂ ਗੱਲ ਕਰਦੇ ਸੀ ਨਾ ਵੀ ਕਿਸੇ ਕਲੱਬ ਦੇ ਵਿੱਚ, ਕਿਸੇ ਥਾਂ ਦੇ ਉੱਤੇ, ਕਿਸੇ ਹੋਟਲ ਦੇ ਵਿੱਚ ਕਿਸੇ ਕੁੜੀ ਨੇ, ਹਿੰਦੂ ਕੁੜੀ ਨੇ ਆਪਦੇ ਦੋਸਤ ਮਿੱਤਰਾਂ ਦੇ ਨਾਲ ਕੋਈ ਪ੍ਰੋਗਰਾਮ ਬਰਥਡੇ ਦਾ ਸੈਲੀਬ੍ਰੇਟ ਕਰਨਾ ਸੀਗਾ। ਉੱਥੇ ਜਿਹੜੇ ਸੱਦੇ ਉਹ ਕਿਤੇ ਮੁਸਲਮਾਨ ਸੀ, ਇੱਕ ਦੋ, ਜਾਣੀ ਕਿ ਜੇ ਮੰਨ ਲਓ 6-7 ਜਾਣੇ ਨੇ ਬਹਿਣਾ ਸੀਗਾ ਤਾਂ 2 ਉਸ ਕੁੜੀ ਦੇ ਜਿਹੜੇ ਗੈਸਟ ਸੀ ਉਹ ਮੁਸਲਮਾਨ ਸੀ। ਤੇ ਉੱਥੇ ਹਿੰਦੂ ਕੱਟੜਵਾਦੀ ਪਹੁੰਚੇ, ਜੂਤ ਪਤਾਣ ਹੋਇਆ। ਹੁਣ ਉਹਦਾ ਇੰਨਾ ਕੁ ਰੌਲਾ ਪੈ ਚੁੱਕਿਆ ਕਿ ਆਖਰ ਪਰਚਾ ਦਰਜ ਕਰਨਾ ਪੈ ਗਿਆ ਤੇ ਉਹ ਕਈ ਜਾਣੇ ਉਹਨਾਂ ਚੋਂ ਫੜ ਵੀ ਲਏ। ਜਿਹੜੇ ਉਹ ਬਜਰੰਗ ਦਲ ਵਾਲੇ ਫੜੇ ਨੇ ਉਹ ਕਹਿੰਦੇ ਆ ਜੀ ਇਹ ਕੋਈ ਗੁੰਡਾਗਰਦੀ ਨਹੀਂ ਸੀਗੀ, ਇਹ ਤਾਂ ਲਵ ਜਹਾਦ ਰੋਕਿਆ ਸੀ ਵੀ ਇਹ ਕਿਵੇਂ ਕੋਈ ਹਿੰਦੂਆਂ ਦੀ ਕੁੜੀ ਜਾਂ ਹਿੰਦੂ ਕੁੜੀਆਂ ਮੁੰਡੇ ਮੁਸਲਮਾਨਾਂ ਦੇ ਨਾਲ ਬਹਿ ਕੇ ਖਾ ਪੀ ਸਕਦੇ ਆ। ਹੁਣ ਦੱਸੋ, ਆਹ ਭਾਰਤ ਵਾ ਜੀ, ਇਹ ਆਹ ਮੁਲਕ ਆ ਜਿੱਥੇ ਅਗਲੇ ਕਹਿੰਦੇ ਆ ਵੀ ਕੌਣ ਕਿਹਦੇ ਨਾਲ ਬੈਠ ਸਕਦਾ, ਕੌਣ ਕਿਹਦੇ ਨਾਲ ਰੋਟੀ ਖਾ ਸਕਦਾ, ਕੌਣ ਕਿਹਦੇ ਨਾਲ ਚਾਹ ਪੀ ਸਕਦਾ। ਤੇ ਇੱਕ ਭਾਰਤ ਉਹ ਆ ਜਿਸ ਭਾਰਤ ਦੇ ਵਿੱਚ ਕੋਈ ਕਿਸੇ ਨੂੰ ਫਿਕਰ ਨਹੀਂ ਕਿ ਕੌਣ ਕਿਹਦੇ ਨਾਲ ਬਹਿੰਦਾ ਖੜਦਾ। ਇੱਕ ਭਾਰਤ ਉਹ ਆ ਜਿਹੜਾ ਸਾਡੇ ਸਾਹਮਣੇ ਆ ਇਸ ਮੌਕੇ। ਤੋਂ ਇਸ ਮਾਹੌਲ ਦੇ ਵਿੱਚ ਜਦੋਂ ਇਹ ਇੰਨਾ ਹੇਠਲੇ ਲੈਵਲ ਤੇ ਆ ਚੁੱਕੀ ਆ ਗੱਲ ਕਿ ਜੀ ਜੇ ਬਚਣਾ ਤਾਂ ਕਿਰਪਾਨਾਂ ਤੇ ਹਥਿਆਰ ਰੱਖੋ। ਅੱਜ ਇਹ ਖਬਰਾਂ ਵੀ ਸਾਰੇ ਭਾਰਤ ਵਿੱਚ ਚੱਲ ਰਹੀਆਂ ਨੇ ਕਿ ਥਾਂ ਥਾਂ ਦੇ ਉੱਤੇ ਹਿੰਦੂ ਕੱਟੜਪੰਥੀ ਜਿਹੜੇ ਨੇ ਉਹ ਕਿਰਪਾਨਾਂ ਵੰਡਦੇ ਫਿਰਦੇ ਆ, ਤਰਸ਼ੂਲ ਵੰਡਦੇ ਫਿਰਦੇ ਆ ਲੋਕਾਂ ਦੇ ਘਰਾਂ 'ਚ ਜਾ ਕੇ, ਤੇ ਕਹਿੰਦੇ ਜੀ ਪਰਚਾ ਦਰਜ ਹੋ ਗਿਆ।
ਹੁਣ ਪਰਚਾ ਦਰਜ ਹੋਣਾ ਹੋਰ ਗੱਲ ਆ। ਅਸਲ ਵਿੱਚ ਪਰਚਿਆਂ ਪੁਰਚਿਆਂ ਦਾ ਜਿਹੜਾ ਸਿਸਟਮ ਆ ਉਹਦੇ ਬਾਰੇ ਇੱਕ ਪਰਚਾ ਹੁੰਦਾ ਭਾਈ ਅਮਰਤਪਾਲ ਸਿੰਘ ਤੇ, ਇੱਕ ਪਰਚਾ ਹੁੰਦਾ ਮੋਨੂ ਮਾਨੇਸਰ ਹੋਣਾ ਵਾਲੇ ਗੈਂਗ ਤੇ ਇਹ ਜਿਹੜਾ ਹੁੰਦਾ ਵੀ ਪਰਚਾ ਦਰਜ ਹੋ ਗਿਆ, ਉਹ ਉਹਨਾਂ ਨੇ ਬਾਹਮਣਵਾਦੀਆਂ ਨੇ ਆਪਦੇ ਗੁੰਡਾ ਬ੍ਰਿਗੇਡ ਨੂੰ, ਬਜਰੰਗ ਦਲ ਟਾਈਪ ਲੋਕਾਂ ਨੂੰ ਸਮਝਾਇਆ ਹੋਇਆ ਕਿ ਤੁਸੀਂ ਗੰਦ ਪਾਉਣ ਮੌਕੇ ਕੋਈ ਫਿਕਰ ਨਾ ਕਰੋ। ਪਹਿਲੀ ਗੱਲ ਤਾਂ ਕੋਈ ਕਾਰਵਾਈ ਹੁੰਦੀ ਨਹੀਂ, ਜੇ ਹੋ ਵੀ ਗਈ ਤਾਂ ਪਰਚਾ ਦਰਜ ਕਰਕੇ ਅਸੀਂ ਤੁਹਾਡੀ ਗ੍ਰਿਫਤਾਰੀ ਕਰਕੇ ਤੁਹਾਨੂੰ ਫਾਰਗ ਕਰ ਦਿਆਂਗੇ। ਮੀਡੀਆ ਆਪਣਾ ਮੂੰਹ ਚ ਖਬਰ ਤੁਹਾਡੀ ਰਿਹਾਈ ਦੀ ਵਿੱਚ ਇਹ ਦੂਜੇ ਦਿਨ ਹੋ ਗਈ, ਤੀਜੇ ਦਿਨ ਹੋ ਗਈ, ਉਹ ਕਿੰਨੀ ਕੁ ਆਉਣ ਲੱਗੀ ਆ। ਸੋ ਇੱਕ ਲੋਕ ਉਹ ਨੇ ਜਿਨ੍ਹਾਂ ਉੱਤੇ ਪਰਚਾ ਦਰਜ ਹੋਣ ਦਾ ਅਰਥ ਹੈਗਾ ਵੀ ਜਿਵੇਂ 2 ਦਿਨ ਨਜ਼ਾਰੇ ਲੈਣ ਗਏ ਜੇਲ੍ਹ 'ਚ। ਇੱਕ ਪਰਚਾ ਦਰਜ ਹੋਣ ਦਾ ਅਰਥ ਇਹ ਆ ਵੀ ਬਸ ਜ਼ਿੰਦਗੀ ਖਰਾਬ। ਸੋ ਜਿਹੜੀਆਂ ਸਿੱਖਾਂ ਉੱਤੇ ਜਾਂ ਮੁਸਲਮਾਨਾਂ ਦੇ ਮੁੰਡਿਆਂ ਤੇ ਪਰਚੇ ਦਰਜ ਹੋਣ ਦੀਆਂ ਖਬਰਾਂ ਹੁੰਦੀਆਂ ਨੇ, ਉਹ ਬਿਲਕੁਲ ਹੋਰ ਅਰਥ ਰੱਖਦੀਆਂ ਖਬਰਾਂ ਨੇ। ਤੋ ਅੱਜ ਜਿਹੜੇ ਇਸ ਬਰਥਡੇ ਪਾਰਟੀ ਵਿੱਚ ਹੁੜਦੰਗ ਮਚਾਉਣ ਵਾਲੇ ਬੰਦੇ ਆ, ਉਹਨਾਂ ਉੱਤੇ ਪਰਚਾ ਦਰਜ ਹੋਣ ਦੀ ਖਬਰ ਵੀ, ਤੇ ਜਾਂ ਜਿਨ੍ਹਾਂ ਨੇ ਤਰਸ਼ੂਲਾਂ ਕਿਰਪਾਨਾਂ ਵੰਡ ਕੇ ਭਾਰਤ ਦੇ ਅੱਡ-ਅੱਡ ਖੇਤਰਾਂ ਦੇ ਵਿੱਚ ਗਦਰ ਮਚਾਉਣਾ ਸ਼ੁਰੂ ਕੀਤਾ ਹਿੰਦੂ ਕੱਟੜਪੰਥੀਆਂ ਨੇ, ਤੇ ਉਹਨਾਂ ਦੀਆਂ ਦਲੀਲਾਂ ਸੁਣਨ ਵਾਲੀਆਂ ਨੇ। ਕਹਿੰਦੇ ਜੀ ਆ ਬੰਗਲਾਦੇਸ਼ ਦੇ ਵਿੱਚ ਹਿੰਦੂ ਮਾਰੇ ਜਾ ਰਹੇ ਨੇ ਤੇ ਆਪਾਂ ਵੀ ਇੱਥੇ ਫਿਰ ਮੁਸਲਮਾਨ ਵੱਢਣੇ ਆ ਨਾ। ਹੁਣ ਦੱਸੋ, ਜਿਸ ਮੁਲਕ ਦੇ ਵਿੱਚ ਸ਼ਰੇਆਮ ਵੱਢ ਵਢਾਂਗੇ ਦੀਆਂ ਗੱਲਾਂ ਟੀਵੀ ਚੈਨਲਾਂ ਦੇ ਉੱਤੇ ਖੜ ਕੇ, ਨਾਲੇ ਉਹ ਕਿਰਪਾਨਾਂ ਦੇ ਕੇ ਵੀਡੀਓ ਬਣਾ ਕੇ, ਕੀ ਉਹਨਾਂ ਨੂੰ ਕਿਉਂ ਨਹੀਂ ਡਰ ਲੱਗਦਾ? ਹੁਣ ਇੱਥੇ ਆਪਣੇ ਸਿੱਖ ਧਰਮ ਦੇ ਵਿੱਚ ਇੱਕ ਦਿਹਾੜਾ ਆ ਜਦੋਂ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ, ਕਿਰਪਾਨਾਂ ਪਹਿਨੀਆਂ, ਸ਼ਸਤਰ ਧਾਰਨ ਦਿਹਾੜੇ ਦੇ ਤੌਰ ਤੇ ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ, ਮਨਾਇਆ ਜਾਂਦਾ। ਇੱਥੇ ਕਈ ਵਾਰ ਅਸੀਂ ਸੁਝਾਅ ਦੇ ਚੁੱਕੇ ਹਾਂ ਕਿ ਸਾਡੇ ਧਰਮ ਨਾਲ ਸੰਬੰਧਿਤ ਬਹੁਤ ਸਾਰੇ ਤਿਉਹਾਰ ਨੇ ਜਿਹੜੇ ਸਾਨੂੰ ਮਨਾਉਣੇ ਚਾਹੀਦੇ। ਜਿਵੇਂ ਹੁਣ ਅਗਲੇ ਜਨਵਰੀ ਦੇ ਵਿੱਚ ਲੋਹੜੀ ਆਊਗੀ। ਲੋਹੜੀ ਦਾ ਇਹ ਦੱਸਿਆ ਜਾਂਦਾ ਇਤਿਹਾਸ ਬਈ ਜੀ ਉਹ ਸੁੰਦਰ ਮੁੰਦਰੀ ਜਿਹੜੀਆਂ ਕੁੜੀਆਂ ਸੀ ਉਹਨੂੰ ਜੀ ਐਂ ਕਰਕੇ ਦੁੱਲੇ ਭੱਟੀ ਨੇ ਵਿਆਹ ਕੀਤਾ ਸੀ। ਦੁੱਲੇ ਨੇ ਜੇ 2 ਧੀਆਂ ਵਿਆਹੀਆਂ, ਉਹਦੀ ਜੇ ਕੋਈ ਇੱਜ਼ਤ ਸਤਿਕਾਰ ਕਰਨਾ ਬੜੀ ਚੰਗੀ ਗੱਲ ਆ। ਤਾਂ ਭਾਈ ਜਿਹੜੇ ਲੋਕ ਬੇਤਹਾਸ਼ਾ ਅਣਗਿਣਤ ਬੱਚੀਆਂ ਨੂੰ ਬਚਾ ਚੁੱਕੇ ਆ, ਫਿਰ ਉਹਨਾਂ ਦੀ ਯਾਦ 'ਚ ਲੋਹੜੀ ਨਹੀਂ, ਫਿਰ ਤਾਂ ਲੋਹੜਾ ਹੀ ਮਨਾਉਣਾ ਚਾਹੀਦਾ। ਚੇਤੇ ਕਰੋ ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਹੇਠ ਸਿੰਘਾਂ ਨੇ ਜਿਹੜੀਆਂ ਭਾਰਤ ਦੇ ਵਿੱਚੋਂ ਹਿੰਦਵਾਣੀਆਂ ਚੱਕ ਕੇ ਅਗਲੇ ਲਈ ਜਾਂਦੇ ਸੀ, ਅਫਗਾਨੀ ਧਾੜਵੀ, ਉਹ ਛਡਵਾਈਆਂ। ਉਹ ਤਰੀਕ ਲੱਭ ਕੇ ਉਸ ਦਿਨ ਨੂੰ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਹਿੰਦੂਆਂ ਨੂੰ? ਜੇ ਦੁੱਲੇ ਭੱਟੀ ਦਾ ਸੈਲੀਬ੍ਰੇਟ ਕਰਨਾ ਬਣਦਾ ਵੀ ਉਹਨੇ 2 ਵਿਆਹਤੀਆਂ ਛਡਵਾ ਕੇ, ਫਿਰ ਜਿੱਦਣ ਕਸੂਰ ਦੇ ਵਿੱਚ ਉਸਮਾਨ ਖਾਨ ਪਠਾਨ ਸੀ ਉੱਥੇ ਬੜਾ ਜ਼ਾਲਮ, ਤੇ ਉਹਦੀ ਕਮਾਂਡ ਦੇ ਵਿੱਚ ਜੋ ਜ਼ੁਲਮ ਹੋਇਆ, ਬਾਹਮਣੀ ਛਡਵਾਈ, ਉਹ ਸਾਰਾ ਇਤਿਹਾਸ ਆ। ਤੇ ਇਹ ਦਿਨ ਕਿਉਂ ਮਨਾਉਣੇ ਜ਼ਰੂਰੀ ਆ? ਜਦੋਂ ਅਸੀਂ ਪੜ੍ਹਦੇ ਹਾਂ ਵੀ ਆ ਗਣੇਸ਼ ਪੂਜਾ, ਦੁਰਗਾ ਪੂਜਾ ਤੇ ਹੋਰ ਇਹੋ ਜਿਹੇ ਕਈ ਤਿਉਹਾਰ ਨੇ, 300 ਇਹੋ ਜਿਹੇ ਤਿਉਹਾਰ ਨੇ ਜਿਹੜੇ 1850 ਦੇ ਲਾਗੇ ਚਾਗੇ ਸ਼ੁਰੂ ਕੀਤੇ ਆ ਹਿੰਦੂਆਂ ਨੇ। ਆ ਰਾਮਲੀਲਾ ਬਾਰੇ ਵੀ ਮੈਂ ਪੜ੍ਹ ਰਿਹਾ ਸੀ ਵੀ ਪੰਜਾਬ ਦੇ ਵਿੱਚ ਰਾਮਲੀਲਾ ਤੇ ਦੁਸਹਿਰਾ ਜਿਹੜੇ ਆ, ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਇਹ ਭਾਰਤ ਦੇ ਪੰਜਾਬ ਦੇ ਵਿੱਚ ਡੋਗਰਿਆਂ ਦੀ ਜਾਂ ਐਂਟੀ ਸਿੱਖ ਲੋਕਾਂ ਦੀ ਖਾਲਸੇ ਦੇ ਦਰਬਾਰ ਵਿੱਚ ਦਿਨੋਂ ਦਿਨ ਤਾਕਤ ਵੱਧ ਰਹੀ ਸੀ, ਉਦੋਂ ਇਹ ਪੰਜਾਬ ਵਿੱਚ ਤਿਉਹਾਰ ਸ਼ੁਰੂ ਹੋਏ ਨੇ। ਸੋ ਜਿਹੜੇ ਇਹ ਤਿਉਹਾਰ ਉਹਨਾਂ ਨੇ ਸ਼ੁਰੂ ਕੀਤੇ, ਅੱਜ ਉਹ ਹਿੰਦੂ ਕੱਟੜਵਾਦ ਪੂਰਾ ਸ਼ਰੇਆਮ ਨੰਗਾ ਹੋ ਕੇ ਨੱਚਣ ਜੋਗਾ ਹੋਇਆ ਪਿਆ 100 ਸਾਲ ਦੇ ਵਿੱਚ। ਤੇ ਅੱਜ ਆਪਣੀ ਕੌਮ ਨੂੰ ਵੀ ਜਿਵੇਂ ਆ ਜਿਹੜੀਆਂ ਮੱਸਿਆ ਪੁੰਨਿਆ ਸੰਗਰਾਂਦਾਂ ਦਾ ਵੀ ਫਲਾਣੇ ਪਿੰਡ ਜੀ ਮੱਸਿਆ ਲੱਗਦੀ ਆ, ਫਲਾਣੇ ਗੁਰਦੁਆਰੇ, ਇਹ ਕੀ ਸੀ? ਬਾਹਮਣ ਦੇ ਗਧੀ ਗੇੜ 'ਚ ਫਸੇ ਹੋਏ ਸਾਡੇ ਲੋਕ ਮੱਸਿਆ ਪੁੰਨਿਆ ਸੰਗਰਾਂਦਾਂ ਮਨਾਉਂਦੇ ਫਿਰਦੇ ਸੀ। ਤੇ ਆਪਣੇ ਬਜ਼ੁਰਗ ਸਿਆਣੇ ਸੀ, ਉਹਨਾਂ ਨੇ ਆਖਿਆ ਵੀ ਸਿੱਧੇ ਤੌਰ ਤੇ ਤਾਂ ਇਹਨਾਂ ਨੇ ਲੋਟ ਨਹੀਂ ਆਉਣਾ ਸਿੱਖਾਂ ਨੇ, ਤੇ ਆਪਾਂ ਇਹ ਕਰੋ ਵੀ ਜਿੱਦਣ ਮੱਸਿਆ ਹੁੰਦੀ ਆ, ਪੁੰਨਿਆ ਹੁੰਦੀ ਆ, ਸੰਗਰਾਂਦ ਹੁੰਦੀ ਆ, ਉਦੋਂ ਗੁਰਦੁਆਰੇ 'ਚ ਨੇੜਲੇ 'ਚ ਗੁਰਮਤਿ ਦੀਵਾਨ ਰੱਖ ਦਿਓ। ਮੇਰਾ ਪਿੰਡ ਲੁਧਿਆਣੇ ਜ਼ਿਲ੍ਹੇ 'ਚ ਗੁਰੂਸਰ ਸੁਧਾਰ ਆ, ਤੇ ਸਾਡੇ ਗੁਰੂਸਰ ਸੁਧਾਰ 6ਵੇਂ ਪਾਤਸ਼ਾਹ ਦਾ ਜਿਹੜਾ ਇਤਿਹਾਸਕ ਸਥਾਨ ਆ, ਉੱਥੇ 6ਵੇਂ ਪਾਤਸ਼ਾਹ ਦੇ ਜੋੜਾ ਜੀ ਹੈ। ਹਰ ਪੂਰਨਮਾਸ਼ੀ ਵਾਲੇ ਦਿਨ ਉੱਥੇ ਬਹੁਤ ਸ਼ਾਨਦਾਰ ਗੁਰਮਤਿ ਦੀਵਾਨ ਸਜਦਾ, ਸ਼ਾਮ ਨੂੰ 3 ਵਜੇ ਭੋਗ ਪੈਂਦਾ। ਸਾਰੇ ਇਲਾਕੇ ਦੇ 35-40 ਪਿੰਡਾਂ ਦੀ ਸੰਗਤ ਉੱਥੇ ਜੁੜਦੀ ਰਹੀ ਆ। ਇਵੇਂ ਅੱਬੂਵਾਲ ਪਿੰਡ ਸੀ ਨਾਲ ਸਾਡੇ, ਉੱਥੇ ਮੱਸਿਆ ਦਾ ਦੀਵਾਨ ਲੱਗਦਾ ਸੀ। ਸੰਗਰਾਂਦ ਵਾਲੇ ਦਿਨ ਰਕਵੇ ਨਿਹੰਗ ਸਿੰਘਾਂ ਦੀ ਛਾਉਣੀ ਆ, ਉੱਥੇ ਦੀਵਾਨ ਸਜਦਾ ਸੀ। ਆਲੇ ਦੁਆਲੇ ਦੇ ਇਸ ਇਲਾਕੇ ਦੇ 70-80 ਪਿੰਡਾਂ ਨੂੰ
ਪਤਾ ਸੀ ਵੀ ਮੱਸੇ ਵਾਲੇ ਦਿਨ ਕਿੱਥੇ ਜਾਣਾ, ਸੰਗਰਾਂਦ ਵਾਲੇ ਦਿਨ ਕਿੱਥੇ ਜਾਣਾ, ਪੁੰਨੇ ਵਾਲੇ ਦਿਨ ਕਿੱਥੇ ਜਾਣਾ। ਆਮ ਬੋਲ ਬਾਣੀ ਚ ਕਹਿੰਦੀਆਂ ਬੁੜੀਆਂ ਬੰਦੇ ਸਾਡੇ ਇਹੀ ਸੀ ਵੀ ਮੱਸਿਆ ਤੇ ਚੱਲੇ ਆ, ਪੁੰਨਿਆ ਤੇ ਚੱਲੇ ਆ। ਪਰ ਉੱਥੇ ਗੁਰਮਤਿ ਦੀਵਾਨ ਲੱਗਦਾ ਸੀ ਜਿੱਥੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਕਰਦੇ ਸੀ। ਇਹ ਸਿੰਘ ਸਭਾ ਲਹਿਰ ਮੌਕੇ ਸ਼ੁਰੂ ਹੋਇਆ। ਇਵੇਂ ਹੀ ਅਸੀਂ ਦੇਖਦੇ ਰਹੇ ਹਾਂ ਸਾਡੇ ਪਿੰਡਾਂ ਦੇ ਵਿੱਚ ਹਰ ਐਤਵਾਰ ਦਾ ਰੱਖ ਲਿਆ ਦਿਨ ਵੀ ਆਪਾਂ ਐਤਵਾਰ ਨੂੰ ਦੀਵਾਨ ਲਾਇਆ ਕਰਾਂਗੇ। ਇਹ ਸਾਰੀਆਂ ਗੱਲਾਂ ਇਸ ਕਰਕੇ ਸ਼ੁਰੂ ਕੀਤੀਆਂ ਸਾਡੇ ਵੱਡਿਆਂ ਨੇ ਕਿ ਜੀ ਆਪਾਂ ਵੀ ਦਿਨ ਤਿਉਹਾਰ ਮਨਾਈਏ ਜਿੱਥੇ ਆਪਣੇ ਨਵੇਂ ਦੌਰ ਦੇ ਵਿੱਚ ਸਾਡੀਆਂ ਲੋੜਾਂ ਪੂਰੀਆਂ ਹੋਣ। ਜਿਵੇਂ ਹੋਲਾ ਮਹੱਲਾ ਜਾਂ ਨਗਰ ਕੀਰਤਨ ਦਾ ਜਾਂ ਵਿਸਾਖੀ ਦਾ ਜਾਂ ਹੋਰ ਕਈ ਤਰੀਕੇ ਸਾਡੇ ਪਿਛਲੇ ਦੌਰ 'ਚ ਨੇ। ਅੱਜ ਦੇ ਦੌਰ ਵਿੱਚ ਵਿਦੇਸ਼ਾਂ ਦੇ ਵਿੱਚ ਆਪਾਂ ਦੇਖਦੇ ਹੀ ਆ ਕਿੰਨੇ ਪ੍ਰੋਗਰਾਮ ਨਵੇਂ ਆਪਾਂ ਲੱਭ ਲਏ। ਖਾਲਸਾ ਡੇ ਪਰੇਡ ਕੱਢਦੇ ਆ ਆਪਾਂ ਕੈਨੇਡਾ 'ਚ, ਸਰੀ 'ਚ। ਇਵੇਂ ਹੀ ਅੱਜ ਦੇ ਦੌਰ ਵਿੱਚ ਨਵੇਂ ਬਹੁਤ ਸਾਰੇ ਦਿਨ ਤਿਉਹਾਰਾਂ ਦੀ ਲੋੜ ਆ ਜਿਨ੍ਹਾਂ ਨਾਲ ਸਾਡੀ ਕੌਮ ਦਾ ਇਤਿਹਾਸ ਤੇ ਮਾਣ ਵਧੇ। ਜਦੋਂ ਆਪਾਂ ਇਹ ਦਿਨ ਮਨਾਵਾਂਗੇ ਜਿੱਦਣ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਹੇਠ ਹਿੰਦਵਾਣੀਆਂ ਛਡਵਾਈਆਂ, ਉਹਨਾਂ ਦੀ ਯਾਦ ਵਿੱਚ ਦਿਨ ਮਨਾਇਆ ਜਾਵੇ। ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਗੁਰਦੁਆਰਾ ਸਾਹਿਬਾਨ ਨੇ ਉੱਥੇ ਅਰਦਾਸ ਹੀ ਕਰ ਲੋ ਕੱਲੀ ਬਈ ਸੱਚੇ ਪਾਤਸ਼ਾਹ ਸਾਡੀ ਕੌਮ ਨੂੰ ਜੋ ਤੁਸੀਂ ਬਲ ਬਖਸ਼ਿਆ, ਅਸੀਂ ਦੂਜੇ ਧਰਮਾਂ ਦੀਆਂ ਬੱਚੀਆਂ ਛਡਾਈਆਂ, ਇਹ ਜਜ਼ਬਾ ਇਹ ਸਾਰਾ ਕੁਝ ਸਾਡੇ 'ਚ ਬਰਕਰਾਰ ਰਵੇ। ਨਾਲੇ ਤਾਂ ਸਿੱਖ ਜਵਾਨੀ ਆਪਦੇ ਇਤਿਹਾਸ ਨਾਲ ਜੁੜੇ, ਨਾਲੇ ਉੱਥੇ ਸੁਣਨ ਵਾਲਿਆਂ ਨੂੰ ਆਲੇ ਦੁਆਲੇ ਲੋਕਾਂ ਨੂੰ ਜਦੋਂ ਆਪਾਂ ਮੀਡੀਆ 'ਚ ਦਿਨ ਬਾਰੇ ਲਿਖਾਂ ਕਰਾਂਗੇ ਪਤਾ ਲੱਗੂਗਾ ਵੀ ਇਹ ਕਿੱਡੀ ਮਹਾਨ ਕੌਮ ਆ ਜਿਹੜੀ ਅੱਜ ਵੀ ਗੁਰੂ ਤੋਂ ਆਪਦੇ ਤੋਂ ਇਸ ਗੱਲ ਦਾ ਵਰਦਾਨ ਜਾਂ ਆਸ਼ੀਰਵਾਦ ਮੰਗ ਰਹੀ ਆ ਕਿ ਸਾਡੇ ਵਿੱਚ ਇਹ ਜਜ਼ਬਾ ਸਦਾ ਕਾਇਮ ਰਵੇ। ਅਸੀਂ ਆਪਦੀਆਂ ਤਾਂ ਧੀਆਂ ਭੈਣਾਂ ਦੀ ਰਾਖੀ ਜਿਹੜੀ ਆ ਕਰਨੀ ਆ। ਵੈਸੇ ਤਾਂ ਸਿੱਖ ਨੂੰ ਗੁਰੂ ਸਾਹਿਬ ਨੇ ਜੋ ਮਾਣ ਬਖਸ਼ਿਆ ਉਹਦੇ 'ਚ ਸਿੱਖ ਇਸਤਰੀ ਨੂੰ ਵੀ ਬਰਾਬਰਤਾ ਵਾ। ਮਾਈ ਭਾਗ ਕੌਰ ਸਮੇਤ ਬੇਅੰਤ ਇਹੋ ਜਿਹੀਆਂ ਸਿੰਘ ਸਿੰਘੜੀਆਂ ਇਤਿਹਾਸ ਵਿੱਚ ਸਾਡੇ ਮਾਣ ਪ੍ਰਾਪਤ ਨੇ। ਅੱਜ ਦੇ ਦੌਰ ਵਿੱਚ ਵੀ ਬਹੁਤ ਸਾਰੀਆਂ ਅਖਾੜਕੂ ਸੰਘਰਸ਼ ਵਿੱਚ ਵੀ ਕਈ ਬੀਬੀਆਂ ਨੇ ਯੋਗਦਾਨ ਬਰਾਬਰ ਪਾਇਆ। ਤੋ ਸਾਡੇ ਤਾਂ ਬੀਬੀਆਂ ਦੇ ਤੇ ਵੀਰਾਂ ਦੇ ਬਰਾਬਰ ਹੱਕ ਹਕੂਕ ਨੇ। ਪਰ ਦੂਜੀਆਂ ਕੌਮਾਂ ਧਰਮਾਂ ਦੀਆਂ ਜਿਹੜੀਆਂ ਬੀਬੀਆਂ ਨੇ ਉਹ ਸਿੱਖ ਵੱਲ ਜਦੋਂ ਦੇਖਣ ਵਿਪਤਾ ਦੇ ਟਾਈਮ ਆ ਪਿੱਛੇ ਜੇ ਜਿਹੜਾ ਪਾਲੀ ਭੁਪਿੰਦਰ ਸਿੰਘ ਕਾਮਰੇਡ ਟਾਈਪ ਹੈਗਾ, ਉਹਨੇ ਇੱਕ ਫਿਲਮ ਬਣਾਈ ਕੁਲਜਿੰਦਰ ਸਿੰਘ ਜਿਹਨੇ ਸਾਡਾ ਹੱਕ ਫਿਲਮ ਦਾ ਹੀਰੋ ਸੀਗਾ, ਜਿਹਦੇ ਚ ਉਹਨੇ ਭਾਈ ਹਵਾਰੇ ਦੀ ਭੂਮਿਕਾ ਨਿਭਾਈ ਸੀ ਕੁਲਜਿੰਦਰ ਸਿੰਘ। ਤੇ ਕੁਲਜਿੰਦਰ ਨੇ ਉਦੋਂ ਸਾਨੂੰ ਸੱਦਿਆ, ਗੁਰਮੁਖ ਫਿਲਮ ਬਣਾਈ। ਗੁਰਮੁਖ ਦਾ ਮੇਨ ਥੀਮ ਫਿਲਮ ਦਾ ਇਹੀ ਸੀਗਾ ਵੀ ਉਹ ਮੁੰਡਾ ਜਿਹੜਾ ਫਿਲਮ ਦਾ ਮੇਨ ਕਿਰਦਾਰ ਆ ਉਹ ਬਹੁਤਾ ਜ਼ਿਆਦਾ ਸਿੱਖ ਫਲਸਫੇ ਤੋਂ ਜਾਂ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਨਹੀਂ ਹੈਗਾ। ਪਰ ਜਦੋਂ ਉਹਦੇ ਸਿਰ ਤੇ ਪਰਨਾ ਬੰਨਿਆ ਹੋਇਆ ਤੇ ਇੱਕ ਲੜਕੀ ਜਿਹੜੀ ਸਾਊਥ ਇੰਡੀਅਨ ਆ ਉਹਨੂੰ ਆ ਕੇ ਕਹਿੰਦੀ ਆ ਵੀ ਮੇਰੇ ਮਗਰ ਬਦਮਾਸ਼ ਪਏ ਹੋਏ ਨੇ ਤੇ ਮੇਰੀ ਮੰਮੀ ਨੇ ਮੈਨੂੰ ਕਿਹਾ ਸੀ ਵੀ ਜੇ ਕਿਤੇ ਪੰਜਾਬ ਵਿੱਚ ਤੇਰੇ ਨਾਲ ਕੋਈ ਵਧੀਕੀ ਹੋਵੇ ਤਾਂ ਤੂੰ ਆ ਜਿਨ੍ਹਾਂ ਦੇ ਸਿਰ ਤੇ ਪਰਨਾ ਹੁੰਦਾ ਨਾ, ਪੀਲਾ ਪੱਗ ਬੰਨੀ ਹੁੰਦੀ ਆ, ਇਹਨਾਂ ਕੋਲੇ ਚਲੇ ਜਾਈਂ ਤੇ ਆਪਦੀ ਗੱਲ ਦੱਸੀ। ਤੇ ਉਹਨੂੰ ਚੇਤਾ ਆਉਂਦਾ ਮੈਂ ਤਾਂ ਸਿੱਖ ਆ। ਫਿਰ ਉੱਥੋਂ ਫਿਲਮ ਸਾਰੀ ਇੱਕ ਟਰਨਿੰਗ ਪੁਆਇੰਟ ਲੈਂਦੀ ਆ। ਜਿੱਦਣ ਉਹ ਫਿਲਮ ਦੇਖਣ ਬੜੇ ਮੈਂ ਬਾਹਰ ਨਿਕਲ ਕੇ ਆਖਿਆ ਉਹਨੂੰ, ਪਾਲੀ ਭੁਪਿੰਦਰ ਸਿੰਘ ਨੂੰ, ਮੈਂ ਕਿਹਾ ਅਸੀਂ ਤਾਂ ਤੁਹਾਡੇ ਬਾਰੇ ਬਹੁਤ ਨੈਗੇਟਿਵ ਖਿਆਲ ਰੱਖਦੇ ਹਾਂ ਪਰ ਤੁਹਾਡੀ ਫਿਲਮ ਚੰਗੀ ਆ ਜਿਹਦੇ ਵਿੱਚ ਤੁਸੀਂ ਸਿੱਖ ਨੂੰ ਅਹਿਸਾਸ ਕਰਾਇਆ ਕਿ ਜੇ ਸਿਰ ਤੇ ਪੱਗ ਬੰਨੀ ਆ ਤਾਂ ਤੇਰੇ ਕੋਲ ਸਿੱਖੀ ਵੀ ਹੋਣੀ ਚਾਹੀਦੀ ਹੈ। ਸੋ ਅੱਜ ਦੇ ਦੌਰ ਵਿੱਚ ਵਾਕਿਆ ਹੀ ਸਾਨੂੰ ਇਹੋ ਜਿਹੇ ਦਿਨ ਤਿਉਹਾਰਾਂ ਦੀ ਲੋੜ ਆ ਜਿੱਥੇ ਅਰਦਾਸ ਕਰਕੇ ਨਿਕਲੀਏ ਤੇ ਜੇ ਸਾਨੂੰ ਕੋਈ ਪੁੱਛੇ ਤਾਂ ਸਾਡੇ ਨਿਆਣੇ ਕਹਿਣ ਕਿ ਅੱਜ ਅਸੀਂ ਗੁਰੂ ਸਾਹਿਬ ਤੋਂ ਆਸ਼ੀਰਵਾਦ ਮੰਗਿਆ ਵੀ ਜੇ ਕਿਸੇ ਨਾਲ ਧੱਕਾ ਹੋ ਰਿਹਾ ਹੋਵੇ, ਕਿਸੇ ਔਰਤ ਨਾਲ ਬਦਸਲੂਕੀ ਬਦਕਲਾਮੀ ਹੋ ਰਹੀ ਹੋਵੇ ਤਾਂ ਸਾਡਾ ਹੱਕ ਕੀ ਬਣਦਾ। ਇਹਦੇ ਨਾਲ ਸਾਡਾ ਕਿਰਦਾਰ ਵੱਡਾ ਹੁੰਦਾ। ਜਾਂ ਜਿਵੇਂ ਦੂਜੀ ਘਟਨਾ ਹੈਗੀ ਆ ਜਦੋਂ ਪਠਾਨ ਜਿਹੜੀ ਛਡਵਾਈ ਆ ਬਾਹਮਣੀ ਛਡਾਈ ਆ ਪਠਾਨਾਂ ਤੋਂ, ਕਸੂਰ ਵਾਲਿਆਂ ਤੋਂ। ਇਹ ਗੱਲਾਂ ਸਾਨੂੰ ਦੁਨੀਆ ਦੇ ਵਿੱਚ ਇੱਜ਼ਤ ਦਿਵਾਉਣਗੀਆਂ। ਸਾਡੇ ਦਿਨ ਜਿਹੜਾ ਤਿਉਹਾਰ ਹੋਊਗਾ ਇਹਦੀ ਇੱਕ ਵੱਖਰੀ ਸ਼ਾਨ ਹੋਊਗੀ ਵੀ ਇਹਨਾਂ ਦੇ ਦਿਨ ਤਿਉਹਾਰ ਕਿਹੋ ਜਿਹੇ ਨੇ। ਆਪਾਂ ਚੇਤੇ ਕਰਦੇ ਆ ਨਾ ਜਥੇਦਾਰ ਸਰਦਾਰ ਹਰੀ ਸਿੰਘ ਨਲੂਏ ਦੀ ਦਾਸਤਾਨ ਕਿ ਉਹਦੇ ਕੋਲ ਅਫਗਾਨੀ ਇੱਕ ਜਿਹੜੀ ਲੜਕੀ ਸੀਗੀ ਉਹ ਆਈ ਸੀਗੀ ਵੀ ਮੈਂ ਇਹਨੂੰ ਸ਼ਾਇਦ ਉਹਨੂੰ ਕਹਿੰਦੀ ਵੀ ਆ ਉਹ ਵੀ ਮੈਂ ਜੀ ਤੇਰੇ ਵਰਗਾ ਪੁੱਤ ਭਾਲਦੀ ਆ। ਉਹਦਾ ਇਰਾਦਾ ਜੋ ਮਰਜ਼ੀ ਸੀ ਪਰ ਸਿੱਖ ਸਰਦਾਰ ਦਾ ਕਿਰਦਾਰ ਐਡਾ ਉੱਚਾ ਸੀ। ਉਹ ਕਹਿੰਦਾ ਅੱਜ ਤੋਂ ਬਾਅਦ ਤੂੰ ਮੈਨੂੰ ਅੱਜ ਤੋਂ ਬਾਅਦ ਤੂੰ ਆਪਦਾ ਪੁੱਤ ਸਮਝ ਤੇ ਮੈਂ ਤੈਨੂੰ ਮਾਂ ਮੰਨਦਾ। ਇਹ ਜਿਹੜਾ ਸਾਡਾ ਇਤਿਹਾਸ ਆ ਅੱਜ ਦੇ ਨਿਆਣਿਆਂ ਨੂੰ, ਅੱਜ ਦੇ ਬੱਚਿਆਂ ਨੂੰ ਜਿਉਂ ਕੇ ਦਿਖਾਉਣਾ ਪਊਗਾ।
ਇਹਦੇ ਨਾਲ ਹੀ ਸਾਡਾ ਦੁਨੀਆ ਦੇ ਵਿੱਚ ਸਤਿਕਾਰ ਵਧੂਗਾ। ਮੈਂ ਇਹ ਜਦੋਂ ਪਿਛਲੀ ਪੀੜ੍ਹੀ ਦੀਆਂ ਗੱਲਾਂ ਸੁਣਦਾ, ਇੱਕ ਸੰਤਾ ਸਿੰਘ ਆਜਜ ਦੀ ਕਿਤਾਬ ਸੀ ਜੀਵਨ ਬਦਲ ਗਿਆ, ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਅਫਰੀਕਾ ਦੀ ਧਰਤੀ ਤੋਂ ਇਹੋ ਜਿਹੀਆਂ ਸਿੱਖਾਂ ਦੀਆਂ ਦਾਸਤਾਨ ਇਕੱਠੀਆਂ ਕਰਕੇ ਛਾਪੀਆਂ ਸੀ, ਜਿਹਦੇ ਤੋਂ ਪ੍ਰੇਰਨਾ ਮਿਲਦੀ ਸੀ ਕਿ ਇੱਕ ਸਿੱਖ ਜਾਂ ਸਿੱਖ ਦੀ ਜੀਵਨੀ ਤੋਂ, ਜ਼ਿੰਦਗੀ ਤੋਂ ਕਿਸੇ ਹੋਰ ਨੇ ਸੇਧ ਲਈ, ਪ੍ਰੇਰਨਾ ਲਈ। ਅੱਜ ਵੀ ਸਾਡੇ ਕੋਲ ਇਹੋ ਜਿਹੀਆਂ ਆਲੇ ਦੁਆਲੇ ਹਜ਼ਾਰਾਂ ਉਦਾਹਰਨਾਂ ਨੇ ਜਿਨ੍ਹਾਂ ਦੀ ਗੱਲ ਕਰਨੀ ਬਣਦੀ ਹੈ। ਸੋ ਇਹ ਗੱਲ ਕਰਨ ਦਾ ਭਾਵ ਇਹ ਹੈ ਕਿ ਇੱਕ ਪਾਸੇ ਤਾਂ ਹਿੰਦੁਸਤਾਨੀ ਮੀਡੀਆ ਵੱਲੋਂ ਤੇ ਭਾਰਤ ਦੇ ਵਿੱਚ ਸਿੱਖਾਂ ਦੇ ਵਿੱਚ ਬੜੇ ਹੋਏ ਕੈਟਾਂ ਟੋਟਾਂ ਜਾਂ ਐਂਟੀ ਸਿੱਖ ਲੋਕਾਂ ਵੱਲੋਂ ਲਗਾਤਾਰ ਸਿੱਖ ਬੱਚਿਆਂ ਨੂੰ ਸਿੱਖੀ ਤੋਂ ਦੂਰ ਕੀਤਾ ਵੀ ਜਾ ਰਿਹਾ, ਤੇ ਇੱਕ ਵਹਿਮ ਵੀ ਪਾਇਆ ਜਾ ਰਿਹਾ ਵੀ ਸਿੱਖ ਨੌਜਵਾਨ ਤਾਂ ਗਏ ਗੁਜ਼ਰੇ ਆ ਜੀ, ਇਹਨਾਂ ਨੂੰ ਤਾਂ ਅਕਲ ਹੀ ਨਹੀਂ ਕੋਈ। ਇਸ ਮਾਹੌਲ ਦੇ ਵਿੱਚ ਮਾਮੂਲੀ ਜੀ ਗੱਲ ਦੇ ਬਹਾਨੇ ਸਿੱਖਾਂ ਦੇ ਉਲਟ ਮਾਹੌਲ ਸਿਰਜਣ ਦੀ ਜਿਹੜੀ ਨੈਰੇਟਿਵ ਵਾਰ ਜਿਹਨੂੰ ਕਹਿੰਦੇ ਆ ਅਸੀਂ, ਉਹਦਾ ਬਹੁਤ ਖਤਰਨਾਕ ਹਮਲਾ ਜਿਹੜਾ ਅਕਸਰ ਹੁੰਦਾ। ਆ ਹੁਣ ਤੁਹਾਡੇ ਸਾਹਮਣੇ ਦੋ ਵੱਡੀਆਂ ਘਟਨਾਵਾਂ ਨੇ ਕਿ ਇੱਕ ਪਾਸੇ ਇੱਕ ਰੈਸਟੋਰੈਂਟ ਦੇ ਵਿੱਚ ਵੜ ਕੇ ਉਹਨਾਂ ਨੇ ਕਿਹਾ ਵੀ ਤੂੰ ਮੁਸਲਮਾਨ ਮੁੰਡਿਆਂ ਦੇ ਨਾਲ ਕਿਵੇਂ ਚਾਹ ਪਾਣੀ ਬਰਥਡੇ ਕਿਵੇਂ ਮਨਾ ਸਕਦੀ ਆ, ਜਾਂ ਉਹਨਾਂ ਨੇ ਆ ਕਿਰਪਾਨਾਂ ਵੰਡੀਆਂ। ਇਹ ਕੋਈ ਖਬਰ ਨਹੀਂ ਇੰਡੀਆ ਲਈ, ਪਰ ਇੱਥੇ ਸਿੱਖਾਂ ਦੇ ਜੇ ਆਪਾਂ ਸ਼ਾਸਤਰ ਧਾਰਨ ਦਿਹਾੜਾ ਮਨਾਈਏ, ਜਿੱਦਣ ਛੇਵੇਂ ਪਾਤਸ਼ਾਹ ਨੇ ਸ਼ਾਸਤਰ ਧਾਰਨ ਕੀਤਾ, ਤੇ ਅਕਾਲ ਤਖਤ ਸਾਹਿਬ ਦੇ ਸਨਮੁਖ ਇਹ ਹੋਵੇ ਕਿ ਜਿਹੜੇ ਇਸ ਸਾਲ ਅਕਾਲ ਤਖਤ ਸਾਹਿਬ ਦੇ ਉੱਤੇ ਹਰੇਕ ਬੁੱਧਵਾਰ ਨੂੰ ਤੇ ਹਰੇਕ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੁੰਦਾ। ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਇਹ ਆ ਜਾਵੇ ਵੀ ਜਿਹੜੇ ਸਿੱਖ ਇਸ ਸਾਲ ਦੇ ਵਿੱਚ ਅੰਮ੍ਰਿਤ ਛਕ ਰਹੇ ਨੇ ਅਕਾਲ ਤਖਤ ਸਾਹਿਬ ਤੋਂ, ਉਹਨਾਂ ਸਾਰਿਆਂ ਨੂੰ ਸ਼ਾਸਤਰ ਧਾਰਨ ਦਿਹਾੜੇ ਮੌਕੇ ਅਕਾਲ ਤਖਤ ਸਾਹਿਬ ਦੇ ਸਨਮੁਖ ਪਹੁੰਚਣਾ ਪਵੇਗਾ, ਤੇ ਉਹਨਾਂ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਸ੍ਰੀ ਸਾਹਿਬ ਭੇਂਟ ਕੀਤੇ ਜਾਣਗੇ। ਕਿਉਂ ਕੀਤੇ ਜਾਣਗੇ? ਕਿਉਂਕਿ ਉਸ ਦਿਨ ਛੇਵੇਂ ਪਾਤਸ਼ਾਹ ਦੇ ਇਸ ਤਖਤ ਤੋਂ ਸ਼ਾਸਤਰ ਧਾਰਨ ਦਿਹਾੜਾ ਮਨਾਇਆ ਜਾਂਦਾ। ਪਹਿਲਾਂ ਆਪਣੇ ਬਜ਼ੁਰਗ ਜਿਹੜੇ ਆ ਉਹ ਅੰਗਰੇਜ਼ਾਂ ਵੇਲੇ ਵੱਡੀ ਸ੍ਰੀ ਸਾਹਿਬ ਧਾਰਨ ਕਾਰਨ ਰੱਖਣ ਦੇ ਲਈ ਐਜੀਟੇਸ਼ਨਾਂ ਕਰਦੇ ਰਹੇ, ਅਖੀਰ ਉਹ ਹੱਕ ਮਿਲਿਆ। ਜਦੋਂ ਪੁਰਾਣਾ ਲਿਟਰੇਚਰ ਪੜ੍ਹੀਦਾ ਉਹਦੇ 'ਚ ਗੱਲਾਂ ਦੇ ਉੱਤੇ ਬੜਾ ਆਨੰਦ ਆਉਂਦਾ ਕਿ ਕਿਵੇਂ ਸਾਡੇ ਪੁਰਖਿਆਂ ਨੇ ਜੰਗ ਵਾਂਗੂ ਲੜਿਆ ਕਿ ਸਾਡਾ ਹੱਕ ਵਾ ਕਿਰਪਾਨ ਰੱਖਣੀ। ਅੱਜ ਵੀ ਭਾਰਤ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਦੋਂ ਪੇਚਾ ਪੈਂਦਾ, ਜਦੋਂ ਮਤਸਵੀ ਲੋਕ ਵਿਰੋਧ ਕਰਦੇ ਆ ਵੀ ਤੁਸੀਂ ਕਿਰਪਾਨ ਨਹੀਂ ਲੈ ਕੇ ਜਾ ਸਕਦੇ, ਉਦੋਂ ਫਿਰ ਸਾਡੀ ਕੌਮ ਕਹਿੰਦੀ ਆ ਵੀ ਇਹ ਹੱਕ ਤਾਂ ਸਾਨੂੰ ਅੰਗਰੇਜ਼ਾਂ ਨੇ ਵੀ ਦਈ ਰੱਖਿਆ, ਫਿਰ ਸਾਨੂੰ ਤੁਸੀਂ ਗੁਲਾਮੀ ਦਾ ਅਹਿਸਾਸ ਹੀ ਕਰਵਾ ਰਹੇ ਹੋ। ਫਿਰ ਉਦੋਂ ਸਾਡੇ ਬੰਦੇ ਕਹਿੰਦੇ ਆ ਵੀ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਤਾਂ ਰਾਹ ਕੱਢਿਆ ਜਾਂਦਾ, ਉੱਥੇ ਜਦੋਂ ਅਸੀਂ ਦੱਸਦੇ ਆ ਵੀ ਅਸੀਂ ਕਿਰਪਾਨ ਕਿਉਂ ਧਾਰਨ ਕਰਨੀ ਆ, ਤੇ ਉੱਥੇ ਤਾਂ ਉਹ ਸਾਰੇ ਕਾਨੂੰਨ ਬਣਾ ਦਿੰਦੇ ਆ, ਤੇ ਤੁਸੀਂ ਇੱਥੇ ਕਾਹਦੇ ਹਿਸਾਬ ਨਾਲ ਸਾਨੂੰ ਰੋਕਣ ਲੱਗੇ ਹੋਏ ਹੋ। ਸੋ ਕਿਰਪਾਨ ਵੱਡੀ ਸ੍ਰੀ ਸਾਹਿਬ ਧਾਰਨ ਕਰਵਾਉਣ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਤੇ ਕੋਈ ਦਹਿਸ਼ਤ ਪਾਉਣੀ ਆ ਜਾਂ ਹੋਰ ਗੱਲ ਆ। ਅੱਜ ਦੇ ਸਮੇਂ 'ਚ ਕਿਰਪਾਨ ਨਾਲੋਂ ਤਾਂ ਵੱਧ ਸੋਫਿਸਟੀਕੇਟਡ ਸ਼ਸਤਰ ਆ ਚੁੱਕੇ ਨੇ, ਪਰ ਇਸ ਗੱਲ ਦੇ ਨਾਲ ਸਾਡਾ ਇੱਕ ਸੰਕਲਪ ਆ, ਜਿਹੜਾ ਸਾਡੇ ਸਿਧਾਂਤ ਆ ਸ਼ਾਸਤਰ ਬਾਰੇ, ਸਾਡੇ ਧਰਮ ਦੇ ਵਿੱਚ ਸ਼ਾਸਤਰ ਨੂੰ ਬਹੁਤ ਵੱਡਾ ਸਤਿਕਾਰ ਹਾਸਲ ਆ, ਤੇ ਇਸ ਮੌਕੇ ਨੈਰੇਟਿਵ ਸਿਰਜਿਆ ਜਾ ਰਿਹਾ ਵੀ ਜਿਹੜਾ ਕਿਰਪਾਨ ਜਾਂ ਸ਼ਾਸਤਰ ਰੱਖਦਾ ਉਹ ਤਾਂ ਬੰਦਾ ਬਹੁਤ ਮਾੜਾ ਜੀ, ਉਹ ਤਾਂ ਹਿੰਸਕ ਹੁੰਦਾ, ਵਾਇਲੈਂਟ ਬੰਦਾ, ਵਾਇਲੈਂਸ ਕਰਦਾ ਜੀ, ਐਂ ਕਰਦਾ। ਹੁਣ ਤੁਹਾਡੇ ਤਾਂ ਧਰਮ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਹੋਇਆ ਵੀ ਜੇ ਸ਼ਾਸਤਰਾਂ ਤੋਂ ਬਗੈਰ ਮੇਰੇ ਮੱਥੇ ਹੀ ਨਾ ਲੱਗਿਓ ਜੀ। ਹੁਣ ਗੁਰੂ ਦਾ ਹੁਕਮ ਮੰਨੀਏ ਕਿ ਕਾਮਰੇਡਾਂ ਦੀ ਜਾਂ ਐਂਟੀ ਸਿੱਖ ਲੋਕਾਂ ਦੀ ਭਕਾਈ ਸੁਣੀਏ ਵੀ ਤੁਸੀਂ ਜੇ ਕਿਰਪਾਨ ਰੱਖਦੇ ਹੋ ਤਾਂ ਬੜੇ ਮਾੜੇ ਹੋ। ਅਸਲ ਵਿੱਚ ਉਹ ਸਿੱਖਾਂ ਦੇ ਬੱਚਿਆਂ ਨੂੰ ਅੰਮ੍ਰਿਤ ਤੋਂ ਤੋੜਨਾ ਚਾਹੁੰਦੇ ਆ। ਉਹ ਕਹਿੰਦੇ ਆ ਵੀ ਜੇ ਵੱਡੀ ਕਿਰਪਾਨ ਪ੍ਰਤੀ ਜਾਂ ਸ਼ਾਸਤਰਾਂ ਪ੍ਰਤੀ ਇਹਨਾਂ ਦੇ ਮਨਾਂ 'ਚ ਨਫ਼ਰਤ ਪਾਵਾਂਗੇ ਤਾਂ ਹੀ ਇਹ ਛੋਟੀ ਕਿਰਪਾਨ ਪਾਉਣ ਤੋਂ ਵੀ ਭੱਜਣਗੇ, ਵੀ ਕਕਾਰ ਵਾਲੀ ਵੀ ਨਹੀਂ ਪਾਉਣੀ। ਸੋ ਇਸ ਮਾਹੌਲ ਨੂੰ ਸਮਝਣ ਦੀ ਲੋੜ ਹੈ ਕਿ ਸ਼ਾਸਤਰ ਧਾਰਨ ਦਿਹਾੜਾ ਜਾਂ ਇਹੋ ਜਿਹੇ ਬਹੁਤ ਸਾਰੇ ਦਿਹਾੜੇ, ਇਹ ਨਹੀਂ ਕਿ ਜਿਵੇਂ ਮੈਂ ਕਿਹਾ ਐਵੇਂ, ਪਰ ਸਾਨੂੰ ਇਹੋ ਜਿਹੇ ਦਿਹਾੜਿਆਂ ਦੀ ਲੋੜ ਆ। ਹੁਣ ਇੱਕ ਪਾਸੇ ਤਾਂ ਰਾਮਚਰਿਤ ਮਾਨਸ ਦੇ ਵਿੱਚ ਦਰਜ ਵਾ ਕਿ ਜਦੋਂ ਤੁਲਸੀਦਾਸ ਲਿਖਦਾ, ਉਹ ਕਹਿੰਦਾ ਜੀ ਰੱਬ ਭਗਵਾਨ ਜਿਹੜਾ ਸੀ ਰਾਮਚੰਦਰ, ਉਹ ਪ੍ਰਗਟ ਹੋ ਗਿਆ, ਤੇ ਜਦੋਂ ਪ੍ਰਗਟ ਹੋਇਆ ਉਹ ਉਦਾਂ ਹੀ ਆ ਗਿਆ ਜਿਵੇਂ ਬਗੈਰ ਹਥਿਆਰਾਂ ਤੋਂ, ਤਾਂ ਉਹਨੇ ਮੱਥਾ ਨਹੀਂ ਟੇਕਿਆ, ਤੇ ਰਾਮਚੰਦਰ ਭਗਵਾਨ ਕਹਿੰਦਾ ਵੀ ਮੈਂ ਤਾਂ ਤੇਰੀ ਭਗਤੀ ਭਾਵਨਾ ਦੇਖ ਕੇ ਪ੍ਰਗਟ ਹੋਇਆ, ਤੇ ਤੂੰ ਸਤਿਕਾਰ ਨਹੀਂ ਕਰਦਾ, ਮੱਥਾ ਨਹੀਂ ਟੇਕਦਾ, ਪੂਜਾ ਅਰਚਨਾ ਨਹੀਂ ਕਰ ਰਿਹਾ,
ਤੇ ਉਹ ਕਹਿੰਦਾ ਤੁਲਸੀ ਮਸਤਕ ਤੌ ਟਿਕੇ ਧਨ ਸ਼ੁਭਾਨ ਲੈ ਹਾਥ। ਕਹਿੰਦਾ ਮੈਂ ਤਾਂ ਤੈਨੂੰ ਤਾਂ ਮੱਥਾ ਟੇਕੂ ਜੇ ਪਹਿਲਾਂ ਤੀਰ ਕਮਾਨ ਨਾਲ ਆਵੇਂ, ਮੈਨੂੰ ਐ ਸ਼ਾਸਤਰਾਂ ਤੋਂ ਬਗੈਰ ਨਹੀਂ ਰਾਮਚੰਦਰ ਚਾਹੀਦਾ। ਇੱਕ ਪਾਸੇ ਜਿਹੜਾ ਉਹਦਾ ਭਗਤ ਵਾ ਉਹ ਇਸ਼ਟ ਨੂੰ ਕਹਿ ਰਿਹਾ ਕਿ ਮੈਂ ਤਾਂ ਤੈਨੂੰ ਸਤਿਕਾਰ ਦਊਂਗਾ ਜੇ ਸ਼ਾਸਤਰ ਲੈ ਕੇ ਆਵੇਂ। ਤੇ ਦੂਜੇ ਪਾਸੇ ਸਾਡੇ ਰਹਿਬਰ, ਸਾਡੇ ਗੁਰੂ ਸਾਹਿਬਾਨ ਸਾਨੂੰ ਕਹਿੰਦੇ ਆ ਵੀ ਜੇ ਮੇਰੇ ਮੱਥੇ ਲੱਗਣਾ, ਜੋ ਤੋ ਪ੍ਰੇਮ ਖਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੁਰੀ ਆਓ, ਸ਼ਾਸਤਰ ਤੋਂ ਬਗੈਰ ਮੇਰੇ ਮੱਥੇ ਨਹੀਂ ਲੱਗਣਾ। ਤੋ ਸ਼ਾਸਤਰਧਾਰੀ ਹੋਣ ਦਾ ਜਿਨ੍ਹਾਂ ਨੂੰ ਹੁਕਮ ਆ ਉਹ ਤਾਂ ਲੁਕਦੇ ਫਿਰਦੇ ਆ, ਭੱਜਦੇ ਫਿਰਦੇ ਆ, ਬਹਾਨੇ ਲੱਭਦੇ ਫਿਰਦੇ ਆ। ਉਹਨਾਂ ਨੂੰ ਤਾਂ ਕਾਮਰੇਡਾਂ ਨੇ, ਸਿੱਖੀ ਦੇ ਦੁਸ਼ਮਣਾਂ ਨੇ ਇਉਂ ਲੱਗਣ ਲਾਤਾ ਵੀ ਗੁਰੂ ਸਾਹਿਬ ਨੇ ਖਨੀ ਇਹ ਹੁਕਮ ਦੇ ਕੇ ਕੋਈ ਗਲਤੀ ਕਰ ਲਈ। ਦੂਜੇ ਪਾਸੇ ਹਿੰਦੂ ਭਾਈਚਾਰਾ ਕਿਰਪਾਨਾਂ ਸ਼ਰਿਆਂ ਬਣ ਰਿਹਾ। ਉਹ ਕੌਮ ਜਿਨ੍ਹਾਂ ਨੂੰ ਜੇ ਇੱਕ ਵਾਰ ਕਿਸੇ ਹੁਕਮਰਾਨ ਨੇ ਕਹਿਤਾ ਵੀ ਕਿਰਪਾਨਾਂ ਰੱਖ ਦੋ, ਉਹ ਕਹਿੰਦੇ ਜੀ ਆਹ ਚੱਕੋ ਕਿਰਪਾਨਾਂ। ਤੇ ਇੱਧਰ ਇੱਕ ਸਾਡੀ ਕੌਮ ਆ ਜਿਹਦੇ ਬਾਰੇ ਇਤਿਹਾਸ ਦਰਜ ਵਾ, ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੇ ਬਾਅਦ ਵਿੱਚ ਹਥਿਆਰ ਸੁੱਟਣ ਵਾਲਾ, ਉੱਥੇ ਉਹ ਸਾਰੇ ਵਿਚਾਰੇ ਗੁਰੂ ਦੇ ਸਿੰਘ ਜਿਹੜੇ ਸੀ ਉਹ ਕਹਿੰਦੇ ਸੀ ਅੱਜ ਰਣਜੀਤ ਸਿੰਘ ਮਰਿਆ, ਅੱਜ ਮਰਿਆ ਉਹ, ਜਦੋਂ ਸਾਡੇ ਕੋਲੋਂ ਸਰੈਂਡਰ ਕਰਵਾਇਆ ਜਾ ਰਿਹਾ, ਹਥਿਆਰ ਜਿਹੜੇ ਛੱਡਣੇ ਪੈ ਰਹੇ ਨੇ। ਹਥਿਆਰ ਤੋਂ ਬਗੈਰ, ਸ਼ਾਸਤਰ ਤੋਂ ਬਗੈਰ ਸਿੱਖ ਦੀ ਵੈਲਿਊ ਆ ਜਿਹੜੀ ਉਹ ਭੇਡ ਵਰਗੀ ਹੈ। ਤੇ ਇਸ ਗੱਲ ਦੇ ਉੱਤੇ ਜਿਨ੍ਹਾਂ ਦਾ ਧਰਮ, ਜਿਨ੍ਹਾਂ ਦਾ ਸਿਧਾਂਤ, ਜਿਨ੍ਹਾਂ ਦਾ ਇਤਿਹਾਸ ਖੜਾ, ਉਹਨਾਂ ਨੂੰ ਇੰਨਾ ਕੁ ਭਰਮਾ ਲਿਆ ਗਿਆ ਵੀ ਅੱਜ ਜਿਹੜੀਆਂ ਗੱਲਾਂ ਮੈਂ ਕਰਦਾ ਜਾਂ ਕੋਈ ਹੋਰ ਕਰੇ, ਸਿੱਖੀ ਵਿੱਚ ਸ਼ਾਸਤਰ ਦੇ ਸਥਾਨ ਬਾਰੇ ਜੇ ਕੋਈ ਗੱਲ ਕਰੇ ਤਾਂ ਸਾਡੇ ਵਿੱਚੋਂ ਬਹੁਤਿਆਂ ਨੂੰ ਬੜੀ ਔਖ ਜੀ ਮਹਿਸੂਸ ਹੁੰਦੀ ਹੈ, ਕਿਉਂਕਿ ਸਾਡਾ ਮਾਈਂਡ ਸੈਟ ਬਦਲਿਆ ਜਾ ਰਿਹਾ। ਜੇ ਪੂਰੀ ਤਰ੍ਹਾਂ ਬਦਲਿਆ ਨਹੀਂ, ਅਜੇ ਸਾਡੀ ਕੌਮ ਦੇ ਵਿੱਚ ਕਣਪ ਹੈਗਾ, ਪਰ ਬਦਲਿਆ ਜਾ ਰਿਹਾ। ਇਸ ਗੱਲ ਨੂੰ ਸਮਝਣ ਦੀ ਲੋੜ ਆ ਕਿ ਤੁਸੀਂ ਦੇਖੋ ਕਿ ਸਾਡਾ ਅੰਦਰ ਅੰਦਰ ਕਿੰਨਾ ਨੁਕਸਾਨ ਹੋ ਗਿਆ। ਆ ਪਰਸੋਂ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਹੋਰ ਸਿੰਘ ਸਾਹਿਬਾਨ ਨੇ ਆਪਦੀ ਉਹ ਕੀਤੀ, ਉੱਥੇ ਇੱਕ ਸਵਾਲ ਪੁੱਛ ਲਿਆ ਗਿਆ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਹੀਂ ਕਿਹਾ ਵੀ ਉਹਨੇ ਕੋਈ ਐਲਾਨ ਪ੍ਰਵਾਨ ਕੀਤਾ, ਉਹਨੂੰ ਸਵਾਲ ਪੁੱਛਿਆ ਗਿਆ। ਹੁਣ ਮੈਂ ਜਾਂ ਕੋਈ ਵੀ ਕਿਤੇ ਗੁਰਸਿੱਖ ਪਿਆਰਾ ਹੋਵੇ, ਮੈਨੂੰ ਕੋਈ ਸਵਾਲ ਪੁੱਛ ਲਵੇ ਤੇ ਸਵਾਲ ਦਾ ਜਵਾਬ ਤਾਂ ਸਿੱਖ ਫਲਸਫੇ ਅਨੁਸਾਰ ਦੇਣਾ ਪਊਗਾ, ਸਿੱਖ ਇਤਿਹਾਸ ਅਨੁਸਾਰ ਦੇਣਾ ਪਊਗਾ। ਮੈਂ ਉਦੋਂ ਗੁਰਮਤ ਅਨੁਸਾਰ ਬੋਲਾਂਗਾ, ਨਾ ਕਿ ਮਨਮਤ ਅਨੁਸਾਰ ਬੋਲਾਂਗਾ। ਪਰ ਜੇਕਰ ਆਲੇ ਦੁਆਲੇ ਕਿਸੇ ਮਸਲੇ ਉੱਤੇ ਮਨਮਤ ਭਾਰੂ ਆ ਤਾਂ ਮਨਮਤੀਆਂ ਨੇ ਚੀਕਾਂ ਮਾਰਨੀਆਂ ਨੇਗੀਆਂ ਵੀ ਇਹ ਕੀ ਕਰਦੇ ਆ ਜੀ, ਕਿਉਂ ਏਦਾਂ ਕਹਿੰਦੇ ਆ। ਹੁਣ ਕੋਈ ਬੰਦਾ, ਕੋਈ ਗੁਰਸਿੱਖ ਪ੍ਰਚਾਰਕ ਜੇਕਰ ਦਰਬਾਰ ਸਾਹਿਬ ਦੇ ਵਿੱਚ ਜਾਂ ਕਿਸੇ ਵੀ ਗੁਰੂ ਦਰਬਾਰ ਦੇ ਵਿੱਚ ਖੜ ਕੇ ਕਥਾ ਕੀਰਤਨ ਕਰੇ, ਪ੍ਰਚਾਰ ਕਰੇ, ਉੱਥੇ ਜੇਕਰ 70% ਵੀ ਕੋਨੇ ਮੋਨੇ ਬੈਠੇ ਹੋਣ, ਪਤਤ ਸਿੱਖ ਬੈਠੇ ਹੋਣ, ਕੀ ਉਹ ਸਿੱਖ ਜਿਹੜਾ ਪ੍ਰਚਾਰ ਕਰ ਰਿਹਾ ਗੁਰੂ ਦੀ ਸਿੱਖੀ ਦਾ, ਉੱਥੇ ਖੜ ਕੇ ਇਹ ਕਹਿਣ ਲੱਗ ਜਾਵੇ ਵੀ ਚਲੋ ਜੀ ਹੁਣ ਤਾਂ ਬਹੁਤੇ ਲੋਕ ਮੂੰਹ ਸਿਰ ਮੁੰਨਣ ਲੱਗ ਗਏ, ਹੁਣ ਆਪਾਂ ਨੂੰ ਮੂੰਹ ਸਿਰ ਮੁੰਨਣ ਵਾਲੀ ਸਿੱਖੀ ਪ੍ਰਵਾਨ ਕਰ ਲੈਣੀ ਚਾਹੀਦੀ ਹੈ? ਨਹੀਂ, ਉਹਨੂੰ ਪ੍ਰਚਾਰ ਇਹੀ ਕਰਨਾ ਪਊਗਾ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਸਾਬਤ ਸੂਰਤ ਰਹਿਣ ਦਾ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਉਹਨੂੰ ਉੱਥੇ ਇਹੀ ਕਹਿਣਾ ਪਊਗਾ ਵੀ ਭਾਈ ਜਿਹੜਾ ਗੁਰੂ ਦਾ ਪ੍ਰਚਾਰ, ਸਿੱਖੀ ਦਾ ਪ੍ਰਚਾਰ ਆ ਉਹ ਇਹੀ ਆ, ਤੁਸੀਂ ਗਲਤ ਹੋ। ਹਾਂ, ਜੇ ਕੋਈ ਨਹੀਂ ਮੰਨਦਾ, ਇਹ ਉਹਦੀ ਆਪਦੀ ਗਲਤੀ ਆ, ਉਹਦੀ ਆਪਦੀ ਮੌਜ ਆ ਵੀ ਉਹ ਕੇਸ ਨਹੀਂ ਰੱਖ ਰਿਹਾ, ਪਰ ਗੁਰੂ ਦੇ ਸਿੱਖ ਨੂੰ ਪ੍ਰਚਾਰ ਇਹੀ ਕਰਨਾ ਪਊਗਾ ਵੀ ਮੈਂ ਭਾਈ ਇੱਥੇ ਤਾਂ ਖੜ ਕੇ ਇਹੀ ਕਹਿ ਸਕਦਾ। ਦੂਜੀ ਗੱਲ, ਜੇਕਰ ਨਸ਼ਿਆਂ ਦਾ ਜਾਂ ਤੰਬਾਕੂ ਦਾ ਸੇਵਨ ਵੱਧ ਜਾਵੇ, ਬਹੁਤ ਸਾਰੇ ਇਹੋ ਜਿਹੇ ਭੈੜੇ ਲੋਕ ਹੈਗੇ ਆ ਸਾਡੀ ਕੌਮ 'ਚ ਵੀ ਜਿਹੜੇ ਤੰਬਾਕੂ ਵਰਤਦੇ ਆ, ਪਰ ਕੀ ਜੇਕਰ ਕੋਈ ਪ੍ਰਚਾਰਕ ਉੱਥੇ ਖੜ ਕੇ ਪ੍ਰਚਾਰ ਕਰ ਰਿਹਾ ਹੋਵੇ, ਉਹ ਕਹਿ ਸਕਦਾ ਵੀ ਹੁਣ ਤਾਂ ਆਪਣੀ ਕੌਮ 'ਚ ਤੰਬਾਕੂ ਬਹੁਤ ਵਰਤਣ ਲੱਗ ਗਏ, ਆਪਾਂ ਨੂੰ ਰਹਿਤ ਮਰਿਆਦਾ 'ਚੋਂ ਇਹ ਗੱਲ ਕੱਢ ਦੇਣੀ ਚਾਹੀਦੀ ਹੈ? ਇਵੇਂ ਹੀ ਸਾਡੇ ਧਰਮ ਦੇ ਹੋਰ ਮੁੱਦੇ ਨੇ। ਧਰਮ ਨੇ ਤਾਂ ਧਰਮ ਤੋਂ ਹੀ ਸੇਧ ਲੈ ਕੇ ਚੱਲਣੀ ਆ ਨਾ, ਮਰਿਆਦਾ ਤੋਂ ਹੀ ਸੇਧ ਲੈ ਕੇ ਚੱਲਣੀ ਆ। ਹੁਣ ਮਰਿਆਦਾ ਤੋਂ ਦੂਰ, ਇਤਿਹਾਸ ਤੋਂ ਕੋਰੇ, ਫਲਸਫੇ ਦੇ ਨੇੜ ਦੀ ਨਹੀਂ ਲੰਘੇ, ਉਹਨਾਂ ਬੰਦਿਆਂ ਦੀਆਂ ਗੱਲਾਂ ਦੇ ਮਗਰ ਲੱਗ ਕੇ ਤਾਂ ਸਿੱਖੀ ਨੇ ਚੱਲਣਾ ਨਹੀਂ। ਕਮਾਲ ਦੀ ਬਾਤ ਆ, ਅੱਜ ਦਾ ਸਿੱਖ ਕਹਿੰਦਾ ਕਿ ਸਿੱਖੀ ਮੇਰੇ ਅਨੁਸਾਰ ਘੜ ਦੋ, ਜਾਣੀ ਕਿ ਮੇਰੇ ਮਨ ਦੀ ਮੌਜ ਅਨੁਸਾਰ ਸਿੱਖੀ ਹੋਵੇ। ਮਨ ਮਤ ਇਹਨੂੰ ਕਿਹਾ ਜਾਂਦਾ। ਗੁਰੂ ਕੀ ਕਹਿੰਦਾ, ਗੁਰੂ ਦੀ ਸਿੱਖੀ ਕੀ ਕਹਿੰਦੀ ਆ, ਇਤਿਹਾਸ ਕੀ ਕਹਿੰਦਾ, ਕੋਈ ਮਤਲਬ ਨਹੀਂ, ਮੇਰੇ ਹਿਸਾਬ ਨਾਲ ਸਿੱਖੀ ਚਲਾ ਦੋ। ਇਹ ਜਿਹੜਾ ਚੱਲਿਆ ਸਿਸਟਮ, ਇਹਦੀ ਹੋਈ ਇੱਕ ਉਦਾਹਰਨ ਹੈ ਕਿ ਉੱਥੇ ਇੱਕ ਪੱਤਰਕਾਰ ਨੇ ਸਵਾਲ ਕੀਤਾ। ਹੁਣ ਸਵਾਲ ਜਦੋਂ ਕੋਈ ਕਰਦਾ ਤਾਂ ਸਵਾਲ ਪੁੱਛਣ ਵਾਲੇ ਦੇ ਹਿਸਾਬ ਦਾ ਜਵਾਬ ਜਿਹੜਾ ਉਹ ਦੇਣਾ ਬਣਦਾ। ਸਵਾਲ ਇਹ ਆਇਆ ਕਿ ਜੀ ਕਿਤੇ ਪ੍ਰੋਗਰਾਮ ਦੇ ਵਿੱਚ ਸ਼੍ਰੀਨਗਰ ਵਾਲੇ ਗਿਆਨੀ ਹਰਜਿੰਦਰ ਸਿੰਘ ਜੀ ਕੀਰਤਨ ਕਰਦੇ ਸੀ ਤੇ ਉੱਥੇ
ਜਿਹੜਾ ਸਿੰਗਰ ਆ ਜਸਵੀਰ ਜੱਸੀ, ਉਹਨੇ ਵੀ ਗਾਇਨ ਕੀਤਾ ਤੇ ਉਹਦੇ ਬਾਰੇ। ਹੁਣ ਇਹਦੇ ਬਾਰੇ ਸਿੱਖ ਰਹਿਤ ਮਰਿਆਦਾ ਤੋਂ ਹੀ ਸੇਧ ਲੈ ਕੇ ਜਵਾਬ ਦੇਣਾ ਸੀਗਾ। ਸਿੱਖ ਰਹਿਤ ਮਰਿਆਦਾ ਤੋਂ ਪਰਾਂ ਰਹਿ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਇਹ ਕਹਿਣ ਲੱਗ ਜਾਵੇ, ਜਾਂ ਕੋਈ ਵੀ ਹੋਵੇ ਉਹ ਇਹ ਕਹਿਣ ਲੱਗ ਜਾਵੇ ਵੀ ਬਹੁਤ ਵਧੀਆ ਜੀ, ਚੱਕ ਦਿਓ ਫੱਟੇ ਨਹੀਂ, ਉੱਥੇ ਉਹਨੂੰ ਇਹੀ ਕਹਿਣਾ ਪਊਗਾ ਜੀ ਸਿੱਖ ਰਹਿਤ ਮਰਿਆਦਾ ਚ ਤਾਂ ਇਹੀ ਦਰਜ ਵਾ ਕਿ ਸੰਗਤ ਵਿੱਚ ਆਪਦੇ ਲਈ ਜਾਂ ਕਿਤੇ ਬੈਠ ਕੇ ਕਿਸੇ ਨੇ ਪਾਠ ਕਰਨਾ ਜਾਂ ਕੀਰਤਨ ਕਰਨਾ ਕੋਈ ਆਪਣੇ ਘਰ ਜਾਂ ਵੈਸੇ ਬੈਠੇ ਆ, ਉਹ ਗੱਲ ਹੋਰ ਆ। ਪਰ ਜੇ ਸੰਗਤ ਚ ਕਥਾ ਕਿਸੇ ਨੇ ਕੀਰਤਨ ਚ ਕਰਨਾ, ਉਹ ਸਿੱਖ ਹੀ ਚਾਹੀਦਾ। ਹੁਣ ਇਹ ਸਿੱਖ ਰਹਿਤ ਮਰਿਆਦਾ ਚ ਲਿਖਿਆ ਹੋਇਆ, ਇਹ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਵੇ, ਸਰਬਜੀਤ ਸਿੰਘ ਘੁਮਾਣ ਹੋਵੇ, ਕੋਈ ਅਮਰੀਕ ਸਿੰਘ ਤੂਫਾਨ ਹੋਵੇ, ਕੋਈ ਗੁਰਦੀਪ ਸਿੰਘ ਬਠਿੰਡਾ ਹੋਵੇ, ਕੋਈ ਹੋਰ ਹੋਵੇ, ਕਹਿਣਾ ਹਰੇਕ ਨੂੰ ਇਹੀ ਪੈਣਾ। ਤੇ ਇਸ ਗੱਲ ਲਈ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਗਾਲਾਂ ਕੱਢ ਲਓ, ਚਾਹੇ ਘੁਮਾਣ ਨੂੰ ਗਾਲਾਂ ਕੱਢ ਲਓ, ਇਹਦੇ ਨਾਲ ਕੀ ਫਰਕ ਪੈਂਦਾ ਜੀ? ਮਰਿਆਦਾ ਚ ਦਰਜ। ਹੁਣ ਇਸ ਗੱਲ ਦਾ ਗਿਆਨੀ ਹਰਜਿੰਦਰ ਸਿੰਘ ਨੂੰ ਪਤਾ ਸੀ। ਜਦੋਂ ਉਹ ਇਹ ਗੱਲ ਮੀਡੀਆ ਦੇ ਰਾਹੀਂ ਆਈ, ਇੱਕ ਤਾਂ ਸਾਡਾ ਮੀਡੀਆ ਇਹੋ ਜਿਹਾ ਜਾਣ ਬੁੱਝ ਕੇ ਪ੍ਰੈਜੈਂਟ ਹੀ ਆਉਂ ਕਰਦਾ ਗੱਲ ਨੂੰ। ਮੈਂ ਜਿਹੜੀ ਗੱਲ ਸਮਝਾਉਣੀ ਚਾਹੁੰਦਾ ਰੋਜ਼ ਇੱਥੇ ਪਿੱਟਦਾ, ਨੈਰੇਟਿਵ ਇਉਂ ਸਿਰਜਦਾ ਵੀ ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਸ ਚੱਕ ਤੇ ਜੀ ਫੱਟੇ। ਅੱਜ ਤੋਂ ਬਾਅਦ ਜੇ ਕੋਈ ਜਿਹੜਾ ਪਾਠ ਕਰਦਾ ਹੋਇਆ ਜਾਂ ਕੋਈ ਇਹੋ ਜਿਹਾ ਪਤਤ ਬੰਦਾ ਕੀਰਤਨ ਕਰਦਾ ਹੋਇਆ ਤੇ ਪਤਾ ਨਹੀਂ ਉਹਦੇ ਗਾਟੇ ਲਾ ਦੇਣੇ ਸਿੱਖਾਂ ਨੇ, ਇਹ ਤਾਂ ਤਾਲਬਾਨੀ ਕਰਨ ਹੋਏ। ਫਿਰ ਲੱਗ ਜਾਂਦੇ ਆ ਜਦੀ ਉਹ ਜੀ, ਫਿਰ ਪਤਤਾਂ ਦੇ ਤੁਸੀਂ ਪੈਸੇ ਗੋਲ ਫਲਾਣ ਟੀਂਗ ਬੜਾ ਰੰਡੀ ਰੋਣਾ ਪਾਇਆ। ਫਿਰ ਗਿਆਨੀ ਹਰਜਿੰਦਰ ਸਿੰਘ ਜੀ ਨੇ ਗੱਲ ਕੀਤੀ, ਉਹਨਾਂ ਨੂੰ ਸਮਝ ਆ ਕੇ ਮਰਿਆਦਾ ਤਾਂ ਇਹੀ ਦਰਜ ਵਾ ਬਈ ਕੀਰਤਨ ਜਾਂ ਕਥਾ ਜੇ ਕਿਸੇ ਨੇ ਸੰਗਤ ਚ ਕਰਨੀ ਆ ਉਹ ਸਿੱਖ ਹੋਣਾ ਚਾਹੀਦਾ, ਅੰਮ੍ਰਿਤਧਾਰੀ ਹੋਵੇ। ਉਹਨਾਂ ਨੇ ਕਿਹਾ ਵੀ ਇਸ ਮਸਲੇ ਦੇ ਉੱਤੇ ਸਿੰਘ ਸਾਹਿਬ ਨੂੰ ਗਲਤ ਬੋਲਣਾ ਜਾਂ ਇਹ ਗੱਲ ਏਦਾਂ ਠੀਕ ਨਹੀਂ ਹੈ। ਪਹਿਲੀ ਗੱਲ ਤਾਂ ਇਹ ਆ ਵੀ ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਵਾਲ ਨਾ ਪੁੱਛਿਆ ਜਾਂਦਾ, ਉਹ ਜਵਾਬ ਹੀ ਨਹੀਂ ਸੀ ਉਹਨਾਂ ਨੇ ਦੇਣਾ। ਲੱਖਾਂ ਇਹੋ ਜਿਹੀਆਂ ਗੱਲਾਂ ਆਲੇ ਦੁਆਲੇ ਵਾਪਰ ਰਹੀਆਂ ਨੇ, ਲੱਖਾਂ ਆਲੇ ਦੁਆਲੇ, ਪਰ ਜਦੋਂ ਤੱਕ ਉਹਦੇ ਬਾਰੇ ਕਿਸੇ ਸਵਾਲ ਨਹੀਂ ਉੱਠਦਾ ਤਾਂ ਕੋਈ ਗੱਲ ਵੀ ਨਹੀਂ ਕਰਦਾ। ਗਲਤੀਆਂ ਤਾਂ ਅਸੀਂ ਸਾਰੇ ਘਰਾਂ 'ਚ ਵੀ ਕਰਦੇ ਹਾਂ, ਬਾਹਰ ਅੰਦਰ ਵਿਆਹ ਸ਼ਾਦੀਆਂ ਤੇ ਬਾਹਮਣਵਾਦ ਸਾਰਾ ਆਪਾਂ, ਪਰ ਜੇਕਰ ਕਿਸੇ ਨੂੰ ਪੁੱਛ ਲਿਆ ਜਾਵੇ ਤਾਂ ਬੰਦੇ ਨੇ ਤਾਂ ਗੁਰਮਤਿ ਅਨੁਸਾਰ ਹੀ ਜਵਾਬ ਦੇਣਾ ਨਾ। ਤੇ ਦੂਜਾ ਭਾਈ ਉਹ ਜਿਹੜਾ ਜਸਵੀਰ ਜੱਸੀ ਆ, ਉਹਨੂੰ ਵੀ ਗਿਆਨੀ ਹਰਜਿੰਦਰ ਸਿੰਘ ਨੇ ਵੀ ਸਮਝਾਇਆ ਹੋਣਾ, ਜਾਂ ਉਹਨੂੰ ਆਪ ਨੂੰ ਵੀ ਇੰਨੀ ਕੁ ਲਿਆਕਤ ਲੱਗਦੀ ਹੈ, ਉਹਨੇ ਵੀ ਕਿਹਾ ਕਿ ਸਿੰਘ ਸਾਹਿਬ ਨੂੰ ਇੰਨਾ ਅਵਾ ਤਵਾ ਨਾ ਬੋਲਿਆ ਜਾਵੇ। ਮੈਂ ਤਾਂ ਆਪਾਂ ਪਹਿਲੇ ਦਿਨ ਤੋਂ ਪਤਾ ਹੀ, ਆਪਾਂ ਤਾਂ ਜਿਹੜੇ ਸਿੰਘ ਸਾਹਿਬ ਨੇ ਕਿਵੇਂ ਬਣਦੇ ਆ, ਕੀ ਗੜਬੜਾਂ ਕਰਦੇ ਆ, ਸਾਰਾ ਕੁਝ ਆਪਾਂ ਨੂੰ ਪਤਾ। ਉਹ ਚਲੋ ਇੱਕ ਅਲੱਗ ਮਸਲਾ, ਪਰ ਸਾਡੀਆਂ ਸੰਸਥਾਵਾਂ ਬਾਰੇ, ਸਿੱਖ ਇਤਿਹਾਸ ਬਾਰੇ, ਸਿੱਖ ਫਲਸਫੇ ਬਾਰੇ ਜੋ ਨਕਾਰਾਤਮਕ ਪ੍ਰਭਾਵ ਨੈਰੇਟਿਵ ਸਿਰਜਿਆ ਜਾ ਰਿਹਾ, ਨੈਗੇਟਿਵ ਨੈਰੇਟਿਵ, ਨਾਵਾਚਕਤਾ ਸਿਰਜੀ ਜਾ ਰਹੀ ਹੈ। ਆਪਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੰਨੀਏ ਨਾ ਮੰਨੀਏ ਜਥੇਦਾਰ, ਪਰ ਜਥੇਦਾਰ ਦੀ ਪੋਸਟ ਨੂੰ, ਹੁਕਮਨਾਮੇ ਨੂੰ, ਹਰ ਚੀਜ਼ ਨੂੰ ਜਿਵੇਂ ਰੱਦ ਕੀਤਾ ਜਾਂਦਾ। ਜਦੋਂ ਆ ਬੈਠੇ ਆ ਕੇ ਸੱਤਾ ਤੇ ਆ ਜਿਹੜੇ ਹੈ ਤਾਂ ਬਾਦਲ ਦਲ ਵਾਲੇ ਵੀ ਇਹੋ ਜਿਹੇ ਸੀ, ਪਰ ਆਮ ਆਦਮੀ ਪਾਰਟੀ ਭਗਵੰਤ ਮਾਨ ਦਾ ਇੱਕ ਨਕਤੀ ਪ੍ਰੋਗਰਾਮ ਹੀ ਇਹ ਆ, ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਚੈਲੰਜ ਕੀਤਾ ਜਾਂਦਾ ਹੈ, ਇਸ ਤਰੀਕੇ ਨਾਲ ਨੀਵਾਂ ਦਿਖਾਇਆ ਜਾਂਦਾ। ਇਹ ਮੰਨ ਲਈ ਗੱਲ ਕਿ ਆ ਜਿਹੜੇ ਬਹੁਤ ਸਾਰੀਆਂ ਇੱਧਰ ਘਾਟਾਂ ਨੇ, ਆ 328 ਸਰੂਪਾਂ ਵਾਲੇ ਮਸਲੇ ਸਮੇਤ ਹਰ ਮਸਲੇ ਉੱਤੇ ਅਕਾਲ ਤਖਤ ਸਾਹਿਬ ਦੀ ਤੇ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਦੇ ਵਿੱਚ ਨੁਕਸ ਨੇ। ਪਰ ਗੱਲ ਕਹਿਣ ਲੱਗਿਆ ਇੱਕ ਸਲੀਕਾ, ਇੱਕ ਤਰੀਕਾ ਹੁੰਦਾ। ਤੇ ਜਿਹੋ ਜਿਹਾ ਆਪ ਹੁਦਰਾਪਣ, ਜਿਹੋ ਜੀ ਨੈਗੇਟਿਵਿਟੀ ਇੱਥੇ ਇਸ ਟਾਈਮ ਆ ਰਹੀ ਆ, ਇਹ ਆਉਣ ਵਾਲੇ ਦੌਰ ਦੇ ਵਿੱਚ ਸਾਡੇ ਘਾਣ ਕਰੂ ਸਮਾਜ ਦਾ, ਸਾਡੇ ਧਰਮ ਦਾ, ਸਾਡੇ ਸੱਭਿਆਚਾਰ ਦਾ, ਸਾਡੇ ਸਾਰੇ ਕੁਝ ਦਾ ਨੁਕਸਾਨ ਕਰਨ ਦੀ ਇੱਕ ਜੰਗ ਤਾਂ ਇੰਡੀਆ ਦੇ ਵੱਲੋਂ ਹਿੰਦੂ ਕੱਟੜਵਾਦ ਵੱਲੋਂ ਚਲਾਈ ਜਾ ਰਹੀ ਹੈ। ਦੂਜੀ ਆ ਚੱਲ ਪਈ ਵੀ ਸਾਡੇ ਹੀ ਘਰਾਂ 'ਚ ਜੰਮੇ ਬੱਚਿਆਂ ਬੱਚੀਆਂ ਨੂੰ ਭੜਕਾਇਆ ਜਾ ਰਿਹਾ ਵੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਹੋਰ ਸਾਰੇ ਕਾਸੇ ਦੇ ਖਿਲਾਫ ਅੰਨ੍ਹੇਵਾਹ ਬੋਲੋ। ਤੇ ਉਹ ਬੱਚੇ ਜਿਹੜੇ ਗੁਰਮਤ ਤੋਂ ਦੂਰ ਨੇ, ਮਨਮਤ ਦੇ ਧਾਰਨੀ ਹੋਏ ਨੇ, ਉਹਨਾਂ ਨੂੰ ਕੋਈ ਮਤਲਬ ਹੀ ਨਹੀਂ ਕਿ ਗੁਰਮਤ ਕੀ ਕਹਿੰਦੀ ਆ ਜਾਂ ਸਿੱਖ ਰਹਿਤ ਮਰਿਆਦਾ ਕੀ ਕਹਿੰਦੀ ਹੈ। ਹੁਣ ਸਿੱਖ ਰਹਿਤ ਮਰਿਆਦਾ ਜਾਂ ਗੁਰੂ ਸਾਹਿਬਾਨ ਦੇ ਹੁਕਮ ਨੇ, ਇੱਥੇ ਮੈਂ ਪੜ੍ਹਦਾ ਸੀ ਰਹਿਤਨਾਮੇ, ਉਹ 'ਚ ਲਿਖਿਆ ਹੋਇਆ ਕਿ ਭਾਈ ਜਿਹੜੀ ਟੋਪੀ ਪਾਉਣੀ ਆ ਉਹ ਮਾੜੀ ਗੱਲ ਹੈ, 7 ਜਨਮ ਕੁਸ਼ਤੀ ਹੋਏ ਮਰੀ। ਮੰਨ ਲਈ ਗੱਲ ਕਿ ਜਿਹੜੇ ਉੱਥੇ ਨਿਹੰਗ ਫਤਿਹਗੜ੍ਹ ਸਾਹਿਬ ਟੋਪੀਆਂ ਲਹਾਉਂਦੇ ਸੀ, ਉਹਨਾਂ ਦਾ ਤਰੀਕਾਕਾਰ ਗਲਤ ਹੋ ਸਕਦਾ, ਪ੍ਰੇਰਨਾ ਦੇਣੀ ਚਾਹੀਦੀ ਆ, ਏਦਾਂ ਨਹੀਂ ਕਰਨਾ ਚਾਹੀਦਾ, ਅਸੀਂ ਵੀ ਕਹਿੰਦੇ ਆ। ਪਰ ਇਹ ਜਿੱਦ ਕਰਨੀ ਕਿ ਲਾਓ ਜੀ ਫਿਰ ਕਿਹੜਾ ਰਹਿੰਦਾ, ਅਸੀਂ ਆਵਾਂਗੇ ਪਾ ਕੇ ਟੋਪੀਆਂ। ਇਹੀ ਸਾਡੇ ਬੱਚੇ, ਆਪਾਂ ਖਿਆਲ ਕਰੋ, ਜਿਹੜੇ ਟੋਪੀਆਂ ਪਾ ਕੇ ਉੱਥੇ ਜਾਂਦੇ ਆ, ਠੰਡ ਆ, ਮੰਨ ਲਈ ਗੱਲ, ਵਿਆਹ ਹੋ ਜੇ ਕਿਸੇ ਦੇ ਇੱਥੇ, ਇਹੀ ਉੱਥੇ 2-2 ਘੰਟੇ ਲਾ ਕੇ ਵਾਲਾਂ ਨੂੰ ਸ਼ਿੰਗਾਰ ਕੇ ਜਾਂਦੇ ਆ ਨਾ। ਆ ਸਾਡੀਆਂ ਬੀਬੀਆਂ ਵਿਆਹ ਸ਼ਾਦੀਆਂ ਦੇ ਮੌਕੇ ਜੋ ਲੀੜੇ ਕੱਪੜੇ ਪਾ ਕੇ ਜਾਂਦੀਆਂ, ਤੇ ਇਹਨਾਂ ਨੂੰ ਜਾਂ ਸਾਡੇ ਇਹਨਾਂ ਬੱਚਿਆਂ ਨੂੰ ਇਹ ਨਹੀਂ ਫਿਕਰ ਕਿ ਜੇਕਰ ਅਸੀਂ ਦੀਨ ਦੁਨੀ ਦੇ ਮਾਲਕ
ਗੁਰੂ ਸਾਹਿਬ ਦੇ ਦਰਬਾਰ 'ਚ ਜਾਣਾ, ਉਦੋਂ ਅਸੀਂ ਕਿਵੇਂ ਦੇ ਬਣ ਕੇ ਜਾਣਾ? ਸਾਨੂੰ ਤਾਂ ਗੁਰਦੁਆਰਿਆਂ ਦੇ ਬਾਹਰ ਲਿਖ ਕੇ ਲਾਉਣਾ ਪੈ ਰਿਹਾ ਵੀ ਕੈਪਰੀ ਪਾ ਕੇ ਨਾ ਆਇਓ। ਹੱਦ ਆ। ਜੇ ਕਿਸੇ ਨੇ ਆਮ ਅਫਸਰ ਕੋਲੇ ਕਿਸੇ ਕੋਲੇ ਜਾਣਾ ਹੋਵੇ, ਕਿਸੇ ਨੂੰ ਥਾਣੇ ਕਚਹਿਰੀ ਐਸਡੀਐਮ ਤਹਿਸੀਲ 'ਚ ਕੰਮ ਪੈ ਜੇ, ਉਦੋਂ ਤਾਂ ਪੱਗ ਟੂਟੀ ਵਾਲੀ ਬੰਨ ਕੇ ਟਾਈ ਲਾ ਕੇ ਜਾਂਦਾ। ਤੇ ਜੇ ਗੁਰਦੁਆਰੇ ਜਾਣਾ, ਉਦੋਂ ਕਹਿੰਦਾ ਹੈਗਾ ਵੀ ਕੋਈ ਗੱਲ ਨਹੀਂ, ਕੁੜਤਾ ਪਜਾਮਾ ਪਾ ਕੇ ਤੇ ਐਵੇਂ ਸਿੱਧਾ ਜਿਹਾ ਪਰਨਾ ਲੜ ਛੱਡ ਕੇ ਚਲੇ ਜਾਂਦੇ ਆ, ਕੋਈ ਚੱਕਰ ਨਹੀਂ। ਇਹ ਨਹੀਂ ਗੱਲ ਕਿ ਏਦਾਂ ਕਰਨ ਨਾਲ ਕੋਈ ਜ਼ਿਆਦਾ, ਪਰ ਗੁਰੂ ਦੇ ਸਤਿਕਾਰ ਤੇ ਮਨੁੱਖ ਦੇ ਸਤਿਕਾਰ 'ਚ ਫਰਕ ਤਾਂ ਹੋਣਾ ਚਾਹੀਦਾ। ਜੇਕਰ ਅਸੀਂ ਆਪਣੇ ਧਰਮ ਦਾ, ਧਾਰਮਿਕ ਅਦਾਰਿਆਂ ਦਾ, ਗੁਰਦੁਆਰਿਆਂ ਦਾ ਮਰਿਆਦਾ ਦੇ ਪੱਖ ਤੋਂ, ਹਰ ਪੱਖ ਤੋਂ ਤਿਰਸਕਾਰ ਕਰਦੇ ਜਾਵਾਂਗੇ ਤਾਂ ਸਤਿਕਾਰ ਕੋਈ ਹੋਰ ਆ ਕੇ ਕਰੂਗਾ? ਸਾਡੇ ਬੱਚੇ ਬੱਚੀਆਂ ਨੂੰ ਮਰਿਆਦਾ ਤੋਂ ਮੈਂ ਇੱਕੋ ਬੇਨਤੀ ਕਰਦਾ, ਸਾਡੇ ਆ ਜਿੰਨੇ ਗੁਰਦੁਆਰਾ ਸਾਹਿਬਾਨ ਨੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਕਰੋੜਾਂ ਦੀ ਗਿਣਤੀ 'ਚ ਸਿੱਖ ਰਹਿਤ ਮਰਿਆਦਾ ਪਈ ਹੈ, ਉਹਨੂੰ ਵੰਡੋ। ਆ YouTube ਚੈਨਲਾਂ ਤੇ ਇਹਦਾ ਲਗਾਤਾਰ ਪ੍ਰਚਾਰ ਪ੍ਰਸਾਰ ਕਰੋ। ਆ ਜਿੰਨੇ ਗੁਣੀ ਗਿਆਨੀ ਪ੍ਰਚਾਰਕ ਨੇ, ਗਿਆਨੀ ਗੁਰਬਖਸ਼ ਸਿੰਘ ਗੁਰਸ਼ਨ ਨੇ ਇੱਕ ਕਿਤਾਬ ਲਿਖੀ ਸੀ ਸਿੱਖ ਰਹਿਤ ਮਰਿਆਦਾ ਦਰਪਣ, ਉਹ 'ਚ ਵਿਆਖਿਆ ਕੀਤੀ ਹੋਈ ਆ ਸਿੱਖ ਰਹਿਤ ਮਰਿਆਦਾ ਦੀ ਕੱਲੀ ਕੱਲੀ ਲਾਈਨ ਦੀ। ਉਹ ਚੀਜ਼ ਦੀ ਬੜੀ ਲੋੜ ਆ ਕਿ ਦੁਨੀਆ ਭਰ ਦੇ ਸਿੱਖਾਂ ਨੂੰ ਤੇ ਗੈਰ ਸਿੱਖਾਂ ਨੂੰ ਪਤਾ ਲੱਗੇ ਕਿ ਤੁਹਾਡੀ ਮਰਿਆਦਾ ਹੈ ਕੀ ਹੈ। ਹੁਣ ਇਹ ਜਿਹੜੇ ਸਾਡੇ ਅੱਜ ਦੇ ਦੌਰ ਦੇ ਵਿੱਚ ਇੰਡੀਅਨ ਸਿਸਟਮ ਦੇ, ਹਿੰਦੂ ਕੱਟੜਵਾਦ ਦੇ, ਕਾਮਰੇਡਾਂ ਦੇ, ਐਂਟੀ ਸਿੱਖ ਤਾਕਤਾਂ ਦੇ ਮਕੜ ਜਾਲ 'ਚ ਫਸੇ ਹੋਏ ਸਾਡੇ ਬੱਚੇ ਨੇ, ਉਹਨਾਂ ਵਿਚਾਰਿਆਂ ਨੂੰ ਸਮਝ ਹੈ ਨਹੀਂ, ਫਿਰ ਉਹ ਕਮਲ ਕੁੱਟਦੇ ਆ। ਤੇ ਜਿਹੜਾ ਬੰਦਾ ਗਲਤ ਨਹੀਂ ਹੁੰਦਾ ਉਹਨੂੰ ਰੋਣ ਆਉਂਦਾ। ਇੱਕ ਉਹ ਨਿਹੰਗਾ ਜਿਹੜਾ ਬਰਛੇ ਟੰਗ ਕੇ ਤੁਰਿਆ ਫਿਰਦਾ ਤੇ ਉਹਨੂੰ ਘੇਰ ਕੇ ਜਦੋਂ ਉੱਥੇ ਗੱਲ ਕੀਤੀ ਗਈ, ਉਹ ਸਾਰਿਆਂ ਨੇ ਵੀਡੀਓ ਦੇਖੀ ਆਪਾਂ। ਪਰ ਇੱਕ ਉੱਥੇ ਹੋਰ ਵੀਡੀਓ ਵੀ ਆ ਜਿਹਦੇ 'ਚ ਨਿਹੰਗ ਸਿੰਘ ਸਰੂਪ ਵਾਲਾ, ਮੈਨੂੰ ਲੱਗਿਆ ਸ਼ਾਇਦ ਉਹ ਬੀਬੀ ਆ, ਉਹ ਰੋ ਰਹੀ ਸੀ ਬਹੁਤ ਬੁਰੀ ਤਰ੍ਹਾਂ ਕਿ ਸਾਡੇ ਧਰਮ ਦਾ ਸਰੂਪ ਬਚਾਉਣ ਲਈ, ਸਾਡੀ ਹੋਂਦ ਨੂੰ ਬਚਾਉਣ ਲਈ ਆ ਸ਼ਹਾਦਤਾਂ ਹੋਈਆਂ ਨੇ। ਤੇ ਇੱਥੇ ਅਗਲੇ ਜਿੱਦ ਫੜ ਕੇ ਆਉਂਦੇ ਆ ਕਿ ਅਸੀਂ, ਉਹ ਜਿਵੇਂ ਮੇਲਾ ਦੇਖਣ ਆਉਂਦੇ ਆ, ਉਹਦਾ ਜਿਹੜਾ ਰੋਣ ਆ, ਉਹਦਾ ਦਰਦ ਵਾ, ਉਹਨੂੰ ਸਮਝਣ ਦੀ ਲੋੜ ਆ। ਮੰਨ ਲਈ ਗੱਲ ਕਿ ਉਹਨਾਂ ਤੋਂ ਗਲਤ ਹੋਇਆ ਜਿਨ੍ਹਾਂ ਨੇ, ਪਰ ਇੱਕ ਦੂਜਾ ਪੱਖ ਵੀ ਹੈਗਾ। ਐਵੇਂ ਹਰ ਗੱਲ ਨੂੰ ਕਹਿਣਾ ਕਿ ਕੱਟੜਵਾਦ ਆ, ਕੀ ਆਪਦੇ ਧਰਮ 'ਚ ਪ੍ਰਪੱਕ ਹੋਣਾ ਕੱਟੜਵਾਦ ਹੁੰਦਾ ਜੀ? ਆਪਦੀ ਮਰਿਆਦਾ ਤੇ ਪਹਿਰਾ ਦੇਣਾ ਕੱਟੜਵਾਦ ਹੁੰਦਾ? ਫਿਰ ਤਾਂ ਗੁਰੂ ਸਾਹਿਬਾਨ ਸਮੇਤ ਜਿਹੜੀ ਅਰਦਾਸ ਅਸੀਂ ਕਰਦੇ ਆਂ, ਉਹਦੇ 'ਚ ਆਪਾਂ ਤਾਂ ਗੱਲ ਹੀ ਇਹ ਕਹਿੰਦੇ ਆ ਵੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਉਹ ਸੀਸ ਵਾਰ ਗਏ। ਤੇ ਸਾਡੇ ਬੰਦੇ ਕਹਿੰਦੇ ਜੀ ਧਰਮ ਦੀ ਗੱਲ ਕਰਨਾ ਤਾਂ ਕੱਟੜਵਾਦ। ਫਿਰ ਤਾਂ ਜਿਹੜਾ ਆਰਐਸਐਸ ਦਾ ਏਜੰਡਾ, ਜਿਹੜਾ ਸਾਡਾ ਹਿੰਦੂਕਰਨ ਕਰਨਾ ਚਾਹੁੰਦਾ, ਜਿਹੜਾ ਸਾਡੇ ਤੋਂ ਸਾਡਾ ਧਰਮ ਛੁਡਵਾਉਣਾ ਚਾਹੁੰਦਾ, ਕੋਈ ਕਾਮਰੇਡ ਬਣਾਉਣਾ ਚਾਹੁੰਦਾ, ਫਿਰ ਤਾਂ ਉਹ ਕਾਮਯਾਬ ਹੀ ਕਾਮਯਾਬ ਆ ਜੀ। ਸਿੱਧੀ ਜੀ ਗੱਲ ਹੈ। ਜੇਕਰ ਆਪਦੇ ਧਰਮ ਵਿੱਚ ਪਰਪੱਕ ਰਹਿਣ ਦੇ ਖਿਲਾਫ ਅਸੀਂ ਮਾਹੌਲ ਸਿਰਜਾਂਗੇ ਤਾਂ ਸਾਡੇ ਦੁਸ਼ਮਣ ਲਈ ਰਾਹ ਖੁੱਲਦਾ। ਤੇ ਜੇਕਰ ਕੋਈ ਇਹ ਸੋਚਦਾ ਕਿ ਜੀ ਪੋਲੀ ਪੋਲੀ ਜੀ ਗੱਲ ਕਰਕੇ ਕੰਮ ਚੱਲਦਾ ਰਹੂਗਾ, ਇਹ ਔਖਾ। ਫੌਜ ਦੇ ਵਿੱਚ ਜਦੋਂ ਕੋਈ ਰੰਗਰੂਟ ਭਰਤੀ ਕਰਦੇ ਆ, ਉਹਨੂੰ ਇੰਨਾ ਸਖਤ ਡਿਸਪਲਿਨ ਸਿਖਾਉਂਦੇ ਆ ਕਿ ਉਹ ਸਾਰੀ ਉਮਰ ਉਸ ਡਿਸਪਲਿਨ ਤੇ ਪਹਿਰਾ ਦਿੰਦਾ। ਸੋ ਸਾਡੀ ਕੌਮ ਨੂੰ ਵੀ ਆਪਣੀ ਮਰਿਆਦਾ ਦੀ ਜਿਹੜੀ ਲਛਮਣ ਰੇਖਾ, ਉਹਨੂੰ ਸਮਝਣਾ ਪਊਗਾ ਤੇ ਉਹਦੇ ਉੱਤੇ ਪਹਿਰਾ ਦੇਣਾ ਪਊਗਾ। ਇੱਕ ਪਾਸੇ ਹਿੰਦੂ ਭਾਈਚਾਰਾ ਜਿਹੜਾ ਨਵੀਆਂ ਨਵੀਆਂ ਗੱਲਾਂ ਦੇ ਨਾਲ ਆਪਦੇ ਆਪ ਨੂੰ ਮਜ਼ਬੂਤ ਕਰ ਰਿਹਾ, ਦੂਜੇ ਪਾਸੇ ਆਪਾਂ ਆਪਣੀ ਮਰਿਆਦਾ ਤੋਂ ਵੀ ਬਾਗੀ ਹੋ ਕੇ ਸਿੱਖੀ ਦੀ ਜਿਹੜੀ ਬੁਨਿਆਦ ਆ ਉਹਨੂੰ ਕਮਜ਼ੋਰ ਕਰਨ ਵਾਲੇ ਪਾਸੇ ਨੂੰ ਵਧ ਰਹੇ ਆ। ਨਕਾਰਾਤਮਕ ਗੱਲਾਂ ਤੋਂ ਬਚੋ, ਆਪਣੇ ਆਪ ਨੂੰ ਮਜ਼ਬੂਤ ਕਰੋ। ਸਿੱਖੀ ਦੀ ਚੜ੍ਹਦੀ ਕਲਾ ਧਰਮ ਵਿੱਚ ਪ੍ਰਪੱਕ ਹੋ ਕੇ ਹੋਣੀ ਆ, ਸਿੱਖੀ ਦੇ ਖਿਲਾਫ ਚੱਲ ਕੇ ਨਹੀਂ ਹੋਣੀ। ਇੱਥੇ ਸਮਾਪਤੀ ਕਰਦੇ ਆ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।